ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ 12 ਅਪ੍ਰੈਲ ਦਿਨ ਮੰਗਲਵਾਰ ਤੁਹਾਡੇ ਲਈ ਸਵੇਰ ਦੇ ਖਬਰਾਂ ਦੇ ਬੁਲਟਨ ਖਬਰ ਤੇ ਨਜ਼ਰ ਦੇ ਬੁਲਟਨ ਦੇ ਵਿੱਚ ਸਾਡੇ ਨਾਲ ਹੁਣ ਜੁੜਨਗੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ ਜੋ ਇਸ ਟਾਈਮ ਜੁੜ ਚੁੱਕੇ ਨੇ। ਮਿੰਟੂ ਜੀ ਜੀਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਇਸ ਦੇ ਨਾਲ ਸੁਬੇਦਾਰ ਸੁਰਜੀਤ ਸਿੰਘ ਹੰਗੂੜਾ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਨਵਜੋਤ ਕੌਰ ਕਲੋਟੀ ਯੂਬਾ ਸਿਟੀ ਤੋਂ, ਰਿਸ਼ਪਾਲ ਕੌਰ ਜੀ ਪਿੰਡ ਮਲਕਪੁਰ ਪੰਜਾਬ ਵਾਲੇ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਮੱਖਣ ਸਿੰਘ ਮਾਨ ਵਿਸਕਾਂਸਨ ਤੋਂ, ਸੁਰਿੰਦਰ ਸਿੰਘ ਕਾਲੋ ਰੈਂਚੋ ਕਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ, ਦਲਬੀਰ ਸਿੰਘ ਗਿੱਲ ਲਾਈਵ ਓਕ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 4087227698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਆਪਾਂ ਜੇ ਸ਼ੁਰੂ ਕਰੀਏ, ਰਈਸਾਂ ਵੱਲੋਂ ਬੈਂਕ ਦੇ ਕਰਜ਼ੇ ਨਾ ਮੋੜਨ ਤੇ ਸੁਪਰੀਮ ਕੋਰਟ ਨੇ ਕੇਂਦਰ ਨੂੰ ਫਟਕਾਰ ਲਾਈ। ਇਹ ਬੜਾ ਉਲਝਿਆ ਹੋਇਆ ਮੁੱਦਾ ਜੀ। ਤੁਹਾਨੂੰ ਵਿਜੇ ਮਾਲੀਆ ਜਿਹਨੂੰ ਮਾਲ ਲਿਆ ਕਹਿ ਦਿੰਦੇ ਕਿ ਮਾਲ ਲਿਆ ਤੇ ਉੜ ਲਿਆ, ਉਹ ਵਿਜੇ ਮਾਲੀਆ ਤੋਂ ਬਾਅਦ ਇੱਕ ਚਰਚਾ ਗਈ ਕਿ ਜਿਹੜੇ ਵੱਡੇ ਕਾਰੋਬਾਰੀ ਆ ਉਹ ਮੋਟਾ ਕਰਜ਼ਾ ਲੈ ਲੈਂਦੇ ਆ, ਮੁੜ ਕੇ ਜਿਹੜੇ ਆਖ ਦਿੰਦੇ ਜੀ ਕਿ ਅਸੀਂ ਦਿਵਾਲੀਆ, ਸਾਡਾ ਦਿਵਾਲਾਪਨ ਨਿਕਲਿਆ ਹੋਇਆ, ਅਸੀਂ ਇਹ ਕਰਜ਼ਾ ਨਹੀਂ ਮੋੜ ਸਕਦੇ। ਉਹ ਬਿਲਕੁਲ ਡਿਫਾਲਟਰਾਂ ਦੀ ਸੂਚੀ ਦੇ ਵਿੱਚ ਵੱਡੇ ਖਾਤੇ ਪਾ ਲਏ ਜਾਂਦੇ ਆ। ਸੋ ਉਸ ਤੋਂ ਬਾਅਦ ਇਹ ਇੱਕ ਚਰਚਾ ਛਿੜੀ ਸੀ ਪੂਰੇ ਮੁਲਕ ਦੇ ਵਿੱਚ, ਔਰ ਇਹਨੇ ਕਾਨੂੰਨੀ ਲੜਾਈ ਦਾ ਵੀ ਰੂਪ ਧਾਰਨ ਕਰ ਲਿਆ। ਪ੍ਰਸ਼ਾਂਤ ਭੂਸ਼ਣ ਇਸ ਮਸਲੇ ਨੂੰ ਸੁਪਰੀਮ ਕੋਰਟ 'ਚ ਲੈ ਗਏ ਸਨ। ਉਹਦੇ ਤੇ ਹੁਣ ਸੁਣਵਾਈ ਹੁੰਦੀ ਹੈ ਔਰ ਸੁਪਰੀਮ ਕੋਰਟ ਨੇ ਉੱਥੇ ਚੰਗੀਆਂ ਝਾੜਾਂ ਲਾਈਆਂ ਇਹਨਾਂ ਨੂੰ। ਉਹ ਕਹਿੰਦੇ ਕਿ ਤੁਸੀਂ ਜਿਹੜੀ ਹੈ ਸੂਚੀ ਦਿਓ ਸਾਨੂੰ, ਜਿਹੜੇ ਲੋਕ 500 ਕਰੋੜ ਤੋਂ ਵੱਧ ਲੋਨ ਲੈ ਕੇ ਮੁਕਰੇ ਆ, ਉਹਨਾਂ ਦੀ ਸੂਚੀ ਸਾਨੂੰ ਦਿਓ, ਕਿਹੜੇ ਕਿਹੜੇ ਬੰਦੇ ਪਤਾ ਤੇ ਲੱਗੇ। ਪਰ ਉੱਥੇ RBI ਹੈ ਜਿਹੜੀ, ਉਹ ਹੁਣ ਬੋਲੀ ਹੋਰ ਕਿਸੇ ਦੀ ਬੋਲਦੀ ਹੈ, ਉਹ ਬੋਲਦੀ ਨਹੀਂ ਬੋਲਦੀ, ਤੇਰੇ 'ਚ ਸੁੱਚਾ ਕਿਉਂ ਬੋਲਦਾ, ਉਹਦੇ ਮਗਰ ਸੁੱਚਾ ਬੋਲਦਾ। RBI ਉੱਥੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀ, ਇਸ ਫਟਕਾਰ ਲਾਈ ਹੈ। ਤੁਹਾਨੂੰ ਅੰਸ਼ ਮੈਂ ਥੋੜੇ ਜਿਹੇ ਸੁਣਾਉਣਾ ਆ ਜਿਹੜੀ ਕਾਰਵਾਈ ਹੈ ਜੋ ਉੱਥੇ ਹੋਈ ਸੁਪਰੀਮ ਕੋਰਟ 'ਚ। ਬੜਾ ਦਿਲਚਸਪ ਉੱਥੇ ਵਾਰਤਾਲਾਪ ਹੋਇਆ। ਚੀਫ ਜਸਟਿਸ ਸ਼੍ਰੀ TS ਠਾਕਰ ਉਹ ਰਿਜ਼ਰਵ ਬੈਂਕ ਆਫ ਇੰਡੀਆ ਨੂੰ ਕਹਿੰਦੇ ਤੁਸੀਂ ਉਹਨਾਂ ਡਿਫਾਲਟਰ ਵੱਡੇ ਬੰਦਿਆਂ ਦੀ ਲਿਸਟ ਜਨਤਕ ਕਿਉਂ ਨਹੀਂ ਕਰਦੇ ਜਿਨ੍ਹਾਂ ਚੋਂ ਹਰੇਕ ਨੇ ਦੇਸ਼ ਦੀਆਂ ਬੈਂਕਾਂ ਦਾ 500 ਕਰੋੜ ਤੋਂ ਵੱਧ ਰੁਪਇਆ ਮਾਰਿਆ ਹੋਇਆ ਜੀ। ਰਿਜ਼ਰਵ ਬੈਂਕ ਇੰਡੀਆ ਉਹ ਕੀ ਕਹਿੰਦਾ, ਉਹ ਕਹਿੰਦਾ ਜੀ ਇਹ ਤਾਂ ਸਾਡਾ ਗੁਪਤ ਦਸਤਾਵੇਜ਼ ਹੈ। ਚੀਫ ਜਸਟਿਸ ਉਹ ਕਹਿੰਦਾ ਉਹਨਾਂ ਨੂੰ ਕਿ ਘੱਟੋ ਘੱਟ ਇਹਨਾਂ ਤੇ ਦੱਸ ਦਿਓ ਕਿ ਕੁੱਲ ਰਕਮ ਕਿੰਨੀ ਡੁੱਬੀ ਪਈ ਹੈ। ਤੇ ਰਿਜ਼ਰਵ ਬੈਂਕ ਆਫ ਇੰਡੀਆ ਕਹਿੰਦਾ ਜੀ ਇਹ ਸਾਡਾ ਗੁਪਤ ਦਸਤਾਵੇਜ਼ ਹੈ, ਇੰਜ ਦੱਸਣ ਨਾਲ ਦੇਸ਼ ਦੀ ਆਰਥਿਕਤਾ ਉੱਤੋਂ ਲੋਕਾਂ ਦਾ ਯਕੀਨ ਉੱਠ ਜਾਏਗਾ। ਤੇ ਚੀਫ ਜਸਟਿਸ ਸਾਹਿਬ ਕਹਿੰਦੇ ਕਿ ਜੇਕਰ ਕੋਈ ਗਰੀਬ ਬੰਦਾ ਕੁਝ ਹਜ਼ਾਰ ਰੁਪਇਆ ਹੀ ਨਾ ਮੋੜੇ, ਤੁਸੀਂ ਬੈਂਕਾਂ ਵਾਲੇ ਉਹਦਾ ਜਲੂਸ ਕੱਢ ਦਿੰਦੇ ਹੋ, ਪਰ ਹਜ਼ਾਰਾਂ ਕਰੋੜ ਖਾਣ ਵਾਲਿਆਂ ਦੀ ਇੱਜ਼ਤ ਦਾ ਤੁਹਾਨੂੰ ਬੜਾ ਖਿਆਲ ਆ। ਰਿਜ਼ਰਵ ਬੈਂਕ ਆਫ ਇੰਡੀਆ ਨੇ ਕਿਹਾ ਕੀ ਕਰੀਏ ਜੀ, ਇਹ ਵਿੱਤ ਮੰਤਰਾਲੇ ਦੇ ਹੁਕਮ ਹੈ। ਅੱਛਾ ਜੀ, ਅਖੀਰਲੀ ਟਿੱਪਣੀ ਤੇ ਗੌਰ ਕਰੋ, ਅਖੀਰਲੀ ਟਿੱਪਣੀ ਤੇ ਕਿ ਉਹ ਕਹਿੰਦੇ ਸੀ ਕੀ ਕਰੀਏ, ਇਹ ਫਾਈਨੈਂਸ ਮਿਨਿਸਟਰੀ ਦੇ ਹੁਕਮ ਆ। ਸੋ ਸਾਰੀ ਗੱਲ ਇਸ 4-5 ਜਿਹੜੇ ਡਾਇਲੋਗ ਹੈ ਇਸ ਵਾਰਤਾਲਾਪ ਤੇ, ਉਹਦੇ ਵਿੱਚ ਸਾਫ਼ ਹੋ ਜਾਂਦੀ ਹੈ ਕਿ ਸੁਪਰੀਮ ਕੋਰਟ ਦੇ ਸਾਹਮਣੇ ਵੀ ਸੱਚ ਹੈ ਜਿਹੜਾ ਉਹ ਨਹੀਂ ਰੱਖਿਆ ਜਾ ਰਿਹਾ। ਉਹ ਸੂਚੀ ਤੱਕ ਨਹੀਂ ਜਾਰੀ ਕੀਤੀ ਜਾ ਰਹੀ ਜਿਹੜੇ ਹਜ਼ਾਰਾਂ ਕਰੋੜ ਰੁਪਇਆ ਮੁਲਕ ਦਾ ਲੈ ਕੇ ਤੇ ਮੁੱਕਰ ਗਏ। ਔਰ ਮੁੱਕਰੇ ਹੀ ਨਹੀਂ, ਉਹ ਆਪਣੇ ਕਾਰੋਬਾਰ ਉਹਨਾਂ ਨੇ ਇਨਵੈਸਟ ਕਰਕੇ ਆਪਣੇ ਕਾਰੋਬਾਰ ਦੇ ਵਿੱਚ ਖੂਬ ਲਾਭ ਵੀ ਖੱਟਿਆ। ਜੇ ਇੱਕ ਸੂਚੀ ਆਪਾਂ ਮੋਟੀ ਜੀ ਪੜ੍ਹੀਏ 2013 ਤੋਂ 2016 ਤੱਕ 13 ਸਾਲਾਂ ਦੇ ਵਿੱਚ ਦੱਸਦੇ 1,11,000 ਕਰੋੜ ਰੁਪਇਆ ਜਿਹੜਾ ਉਹ ਕਾਰਪੋਰੇਟ ਦਾ ਵੱਡੇ ਖਾਤੇ 'ਚ ਪਾਇਆ ਗਿਆ, ਜਿਹਦੇ 'ਚ ਸਭ ਤੋਂ ਵੱਡੀ ਰਾਸ਼ੀ ਹੈ ਜਿਹੜੀ ਉਹ ਅੰਬਾਨੀ ਹੋਰਾਂ ਦੀ ਹੈ, ਦੂਜੇ ਨੰਬਰ ਤੇ ਅਡਾਨੀ ਦੀ ਹੈ। ਉਹ ਹੁਣ ਤੁਹਾਨੂੰ ਪਤਾ ਉਹ ਇੱਕ ਮੋਦੀ ਦੀ ਸੱਜੀ ਬਾਂਹ ਹੈ, ਇੱਕ ਖੱਬੀ ਬਾਂਹ ਹੈ, ਉੱਥੇ ਨਾ ਕਿਹੜੇ ਮੂੰਹ ਨਾਲ ਉਹ ਨਸ਼ਰ ਕਰਨ। ਸੋ ਇਸ ਕਰਕੇ ਇਹ ਲਗਾ ਰੱਖ ਰਿਹਾ। ਪਰ ਸਭ ਕੁਛ ਇਹਨਾਂ ਟਿੱਪਣੀਆਂ ਦੇ ਵਿੱਚ ਸਾਫ਼ ਹੋ ਗਿਆ ਕਿ ਕਿਹੜਾ ਰਾਜਦਾਰ ਆ, ਕਿਹੜਾ ਭਾਗਦਾਰ ਆ ਤੇ ਕਿਹੜਾ ਉਹਨਾਂ ਦੀ ਖੇਡ ਦੇ ਵਿੱਚ ਜਿਹੜਾ ਆ ਚੁੱਪ ਕਰਕੇ ਤਮਾਸ਼ਾ ਦੇਖ ਰਿਹਾ। ਅਸੀਂ ਤਮਾਸ਼ਾ ਦੇਖ ਰਹੇ ਹਾਂ, ਇੱਕ ਰਾਜਦਾਰ ਹੈ ਖੇਡ ਦੇ ਵਿੱਚ, ਇੱਕ ਜਿਹੜਾ ਮਾਲ ਲੈਂਦਾ ਜੋ ਭਾਗਦਾਰ ਹੈ। ਸੋ ਤਿੰਨੇ ਆਪੋ ਆਪਣੀ ਜਗ੍ਹਾ ਤੇ
ਪਰ ਜਵਾਬ ਹਾਲੇ ਸੁਪਰੀਮ ਕੋਰਟ ਨੂੰ ਵੀ ਨਹੀਂ ਮਿਲਿਆ, ਸਾਡੇ ਵਰਗੇ ਨੂੰ ਤੇ ਮਿਲਣਾ ਹੀ ਕੀ ਹੈ। ਜੀ ਜੀ ਬਿਲਕੁਲ। ਤੇ ਇੱਥੇ ਕਿਸਾਨਾਂ ਦਾ ਇਹਨਾਂ ਕੋਲ ਲੱਖ ਰੁਪਈਆ ਵੀ ਜਿਹੜਾ ਆ ਉਹ ਮਾਫ ਨਹੀਂ ਹੁੰਦਾ ਤੇ ਉਹ ਫਾਹੇ ਲਈ ਜਾਂਦੇ ਆ। ਤੇ ਅਗਲੀ ਆਪਾਂ ਗੱਲ ਕਰੀਏ ਮਿੰਟੂ ਜੀ ਵੀ ਸੋਕਾਗ੍ਰਸਤ ਇਲਾਕੇ ਲਈ ਪਾਣੀ ਦੀ ਟ੍ਰੇਨ ਭੇਜੀ ਗਈ। ਇਹ 10 ਰਾਜਾਂ ਦੇ ਵਿੱਚ ਜਿਹੜਾ ਸੋਕਾ ਪਹਿਲੇ ਲਾਤੂਰ ਇਲਾਕਾ ਜਿਹੜਾ ਮਹਾਰਾਸ਼ਟਰ ਦਾ, ਉੱਥੇ ਬੜੀ ਭਿਆਨਕ ਤਬਾਹੀ ਮਚਾਈ ਹੈ। ਲੋਕ ਹਿਜਰਤ ਕਰ ਗਏ, 100 ਫੁੱਟ ਡੂੰਘੇ ਖੂਹਾਂ ਦੇ ਵਿੱਚ ਬਾਲ ਨਿੱਕੇ ਉਤਰ ਕੇ ਪਾਣੀ ਲਿਆਉਂਦੇ ਟੈਲੀਵਿਜ਼ਨ 'ਚ ਵੇਖੇ ਜਾ ਸਕਦੇ ਆ। ਮੈਂ ਕਹਿੰਦਾ ਜੀ ਕਿ ਉਸ ਧਰਤੀ ਨੂੰ ਵੇਖ ਕੇ ਉੱਥੋਂ ਦੇ ਲੋਕਾਂ ਦੀ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਬੇਵਸੀ, ਉਹਨੂੰ ਤੱਕ ਕੇ ਸਾਡੇ ਆਪਣੇ ਲੂੰ ਕੰਡੇ ਖੜੇ ਹੋ ਜਾਂਦੇ। ਪਰ ਅਸੀਂ ਪੰਜਾਬੀ ਹਾਲੇ ਜਾਗ ਨਹੀਂ ਰਹੇ। ਉੱਥੇ ਅਸੀਂ ਹਾਲਤ ਦੇਖੀਏ ਕਿ ਟ੍ਰੇਨ ਜਾ ਰਹੀ ਹੈ, ਔਰ ਟ੍ਰੇਨ ਵੀ ਕਦੋਂ ਗਈ ਜਦੋਂ ਲੋਕ ਉੱਥੇ ਲੜ ਕੇ ਆਪਸ ਦੇ ਵਿੱਚ ਖੂਨੋ ਖੂਨੀ ਹੋ ਗਏ, ਜਦੋਂ ਲੋਕ ਉੱਥੋਂ ਮਾਈਗ੍ਰੇਟ ਕਰ ਗਏ, ਹਿਜਰਤ ਕਰ ਗਏ, ਪੰਜਾਬ ਹਰਿਆਣੇ ਨੂੰ ਆ ਗਏ, ਅੱਕ ਕੇ ਬਹੁਤ ਸਾਰੇ ਲੋਕ ਆ ਜਿਹੜੇ ਖੁਦਕੁਸ਼ੀਆਂ ਕਰ ਗਏ ਪਾਣੀ ਖੋਣੋਂ, ਤਾਂ ਉਦੋਂ ਬਾਅਦ ਟ੍ਰੇਨ ਭੇਜੀ ਗਈ ਹੈ। ਟ੍ਰੇਨ ਭੇਜੀ ਵੀ ਕਾਹਦੀ ਗਈ, ਉੱਥੇ ਟ੍ਰੇਨ ਗਈ ਨਹੀਂ ਤੇ ਜਿਹੜੇ ਉੱਥੋਂ ਦੇ ਲੋਕਲ ਭਾਰਤੀ ਜਨਤਾ ਪਾਰਟੀ ਵਾਲੇ ਸੀ ਉਹਨਾਂ ਨੇ ਚੱਕ ਕੇ ਡੱਬਿਆਂ ਤੇ ਪੋਸਟਰ ਲਾ ਦਿੱਤੇ ਕਿ ਇਹ ਸੇਵਾ ਭਾਰਤੀ ਜਨਤਾ ਪਾਰਟੀ ਵੱਲੋਂ ਪਾਈ ਗਈ ਹੈ। ਪਰ ਫਿਰ ਵੀ ਅਰਵਿੰਦ ਕੇਜਰੀਵਾਲ ਨੇ ਖੁੱਲ੍ਹ ਦਿਲੀ ਵਿਖਾਈ ਹੈ, ਚੰਗੀ ਉਹਨਾਂ ਨੇ ਸ਼ਲਾਘਾ ਕੀਤੀ ਨਰਿੰਦਰ ਮੋਦੀ ਦੀ। ਔਰ ਇਸ ਤਰ੍ਹਾਂ ਦੀ ਟ੍ਰੇਨ ਹੈ ਜਿਹੜੀ ਉਹਨਾਂ ਨੇ ਕਿਹਾ ਕਿ ਇਹ ਜਾਣੀ ਚਾਹੀਦੀ ਹੈ, ਪੂਰੇ ਭਾਰਤ 'ਚੋਂ ਇਹ ਪਾਣੀ ਹੈ ਜਿਹੜਾ ਸੋਕਾਗ੍ਰਸਤ ਇਲਾਕੇ ਜਿਹੜੇ ਉਹਨਾਂ 'ਚ ਜਾਣਾ ਚਾਹੀਦਾ। ਔਰ ਚੰਗੀ ਗੱਲ ਹੈ, ਜਾਵੇ ਵੀ, ਉਹਨਾਂ ਲੋਕਾਂ ਦੀ ਜ਼ਿੰਦਗੀ ਹੈ ਜਿਹੜੀ ਮੁੜ ਪਟੜੀ ਤੇ ਆਵੇ। ਪਰ ਇਹਨਾਂ ਰਾਜਾਂ ਨੂੰ ਵੇਖ ਕੇ ਸਾਡੇ ਪੰਜਾਬ ਨੂੰ ਵੀ ਕੰਨ ਖੋਲ ਲੈਣੇ ਚਾਹੀਦੇ ਆ, ਕਿਉਂਕਿ ਪੂਰੇ ਭਾਰਤ ਦੀ ਜਿੰਨੀ ਪੂਰੇ ਵਿਸ਼ਵ ਦੀ ਜਿੰਨੀ ਆਬਾਦੀ ਹੈ, ਪੂਰੇ ਭਾਰਤ 'ਚ ਉਹਦਾ 15% ਰਹਿੰਦੀ ਹੈ ਤੇ ਪੂਰੇ ਦੁਨੀਆ 'ਚ ਜਿੰਨਾ ਪੀਣ ਵਾਲਾ ਪਾਣੀ ਹੈ ਉਹਦਾ ਸਿਰਫ 4% ਹੈ ਭਾਰਤ ਦੇ ਵਿੱਚ। ਯਾਨੀ ਆਬਾਦੀ 15% ਹੈ ਤੇ ਪਾਣੀ ਹੈ ਜਿਹੜਾ ਉਹ 4% ਹੈ। ਸਭ ਤੋਂ ਵਧੀਆ ਜਿਹੜਾ ਪਾਣੀ ਸੀ ਉਹ ਪੰਜਾਬ ਕੋਲ ਸੀ, ਉੱਤੋਂ ਵੀ ਲੁੱਟ ਲਿਆ ਗਿਆ, ਹੇਠੋਂ ਵੀ ਪਾਣੀ ਜਿਹੜਾ ਉਹ ਚੂਸ ਲਿਆ ਗਿਆ। ਤਾਂ ਜਿਹੜਾ ਕੁਛ ਬਚਿਆ ਇਹ ਇਹਨਾਂ ਕੋਲ ਸਭ ਤੋਂ ਵੱਡਾ ਸਰਮਾਇਆ ਹੋਏਗਾ ਆਉਣ ਵਾਲੇ ਸਮੇਂ 'ਚ ਪੰਜਾਬੀਆਂ ਲਈ, ਕਿਉਂਕਿ ਭਾਰਤ ਦੇ ਵਿੱਚ ਪਾਣੀ ਦਾ ਸੰਕਟ ਜਿਹੜਾ ਖੜਾ ਹੋਣਾ ਤੈਅ ਮੰਨਿਆ ਜਾ ਰਿਹਾ। ਮਾਰਾ ਵੀ ਜੇ ਆਪਾਂ ਮੰਨੀਏ ਤੇ ਉਹ ਦਿਨ ਦੂਰ ਨਹੀਂ, ਉਹ ਕਹਿੰਦੇ ਕਿ ਸੰਕਟ ਦੀ ਘੜੀ ਆ ਗਈ ਹੈ। ਪੰਜਾਬੀਆਂ ਨੂੰ ਜਾਗ ਜਾਣਾ ਚਾਹੀਦਾ ਹੈ, ਇੱਕ ਨਾਰਾ, ਇੱਕ ਸਲੋਗਨ ਬਣਾ ਕੇ ਚੱਲਣਾ ਚਾਹੀਦਾ। ਪਾਣੀ ਬਚਾਉਣਾ ਵੀ ਹੈ ਤੇ ਪਾਣੀ ਸਾਂਭਣਾ ਵੀ ਹੈ, ਯਾਨੀ ਲੁੱਟੇ ਜਾਣ ਤੋਂ ਵੀ ਬਚਾਉਣਾ ਤੇ ਜਿਹੜਾ ਬਚਿਆ ਕੋਲ ਹੈ ਉਹਨੂੰ ਸੰਭਾਲ ਕੇ ਵਰਤਣਾ। ਜੀ ਬਿਲਕੁਲ। ਇਹ ਤਾਂ ਬਹੁਤ ਇਸ ਟਾਈਮ ਜ਼ਰੂਰੀ ਚੀਜ਼ ਹੋ ਚੁੱਕੀ ਆ। ਨਹੀਂ ਤਾਂ ਆਪਾਂ ਦੇਖਿਆ ਹੀ ਵੀ ਪੰਜਾਬ ਦੇ ਪਾਣੀਆਂ ਦੇ ਹਾਲਾਤ ਕੀ ਹੋ ਰਹੇ ਤੇ ਕਿਸ ਤਰੀਕੇ ਨਾਲ ਕੈਂਸਰ ਜਿਹੜਾ ਆ ਉਹ ਪਾਣੀਆਂ ਦੇ ਥਰੂ ਹੁਣ ਫੈਲਣ ਲੱਗਾ ਹੋਇਆ ਆ। ਕੈਨੇਡਾ ਦੀ ਸਰਕਾਰ ਮੰਗੇਗੀ ਕਾਮਾਗਾਟਾ ਮਾਰੂ ਘਟਨਾ ਦੀ ਮਾਫੀ। ਇਹ 2 ਦਿਨ ਸਿੱਖ ਜਗਤ ਲਈ ਵੈਸੇ ਕਿਹਾ ਜਾ ਸਕਦਾ ਬੜੇ ਸੁਖ ਤੇ ਮਾਣ ਮਤੇ ਰਹੇ ਆ ਜੀ। ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਜਿਸ ਤਰੀਕੇ ਨਾਲ ਅਖੰਡ ਪਾਠ ਪ੍ਰਕਾਸ਼ ਹੋਏ, ਉੱਥੋਂ ਦਾ ਪ੍ਰਧਾਨ ਮੰਤਰੀ ਘੰਟਿਆਂ ਬੱਧੀ ਉੱਥੇ ਬੈਠਾ, ਵਿਚਾਰਾਂ ਹੋਈਆਂ। ਉਸ ਤੋਂ ਬਾਅਦ ਜਿਸ ਤਰੀਕੇ ਨਾਲ ਉਹਨੇ ਸਿੱਖ ਵੇਸ਼ ਭੂਸ਼ਾ ਦੇ ਵਿੱਚ ਤਸਵੀਰਾਂ ਖਿਚਾਈਆਂ, ਟਵੀਟ ਕੀਤਾ, ਉਹ ਬੜਾ ਸਿੱਖਾਂ ਲਈ ਫਖਰਸ਼ੀਲ ਲਮਹਾ ਸੀਗਾ। ਔਰ ਉਸੋਂ ਵੀ ਅੱਗੇ ਨਿਊਜ਼ੀਲੈਂਡ ਦੀ ਪਾਰਲੀਮੈਂਟ ਦੇ ਵਿੱਚ ਵੀ ਅੱਜ ਵਿਸਾਖੀ ਦਾ ਤਿਉਹਾਰ ਹੈ ਜਿਹੜਾ, ਉਹਨੂੰ ਲੈ ਕੇ ਸਮਾਗਮ ਆਯੋਜਿਤ ਕੀਤਾ ਗਿਆ। ਯਾਨੀ ਜਿਹੜੀ ਚੀਜ਼ ਦੀ ਬੜੀ ਕਮੀ ਖਲਦੀ ਸੀਗੀ ਸਿੱਖਾਂ ਨੂੰ ਕਿ ਸਾਡਾ ਸਤਿਕਾਰ ਨਹੀਂ ਕਰਦੇ, ਅਸੀਂ ਜੋ ਕੀਤਾ ਇਤਿਹਾਸ 'ਚ ਯੋਗਦਾਨ ਪਾਇਆ, ਉਹਦਾ ਮਾਣ ਨਹੀਂ ਰੱਖਿਆ ਜਾਂਦਾ। ਤਾਂ ਚਲੋ ਘਰੇ ਨਹੀਂ ਪਰ ਬਾਹਰੋਂ ਉਹਨਾਂ ਦਾ ਮਾਣ ਤਾਣ ਜਿਹੜਾ ਕੀਤਾ ਗਿਆ ਉਹ ਇੱਕ ਵਾਰੀ ਜਿਵੇਂ ਕਹਿ ਲਈਏ ਕਿ ਸੁੱਖ ਦਾ ਅਹਿਸਾਸ ਹੈ। ਦੂਜੇ ਪਾਸੇ ਜਿਹੜੀ ਇਹ ਚੀਜ਼ ਆ, ਇਹ 1 ਸਦੀ ਤੋਂ ਵੱਧ ਸਮਾਂ ਹੋ ਗਿਆ ਉਸ ਘਟਨਾ ਨੂੰ ਗੁਜ਼ਰੇ। ਤਾਂ ਉਸ ਤੋਂ ਬਾਅਦ ਵੀ ਜਿਹੜੇ ਉੱਥੋਂ ਦੇ ਪ੍ਰਧਾਨ ਮੰਤਰੀ ਹੈ ਜਸਟਿਨ ਟਰੂਡੋ ਜੀ, ਉਹਨਾਂ ਨੇ ਇਹ ਫਰਾਕ ਦਿਲੀ ਵਿਖਾਈ ਹੈ। ਦੇਖੋ ਕੋਈ ਉਹਦੇ ਖਿਲਾਫ ਕਿਸੇ ਨੇ ਮੋਰਚਾ ਨਹੀਂ ਖੋਲਿਆ, ਕੋਈ ਉਹਦੇ ਤੇ ਅਸੀਂ ਪਾਬੰਦੀ ਨਹੀਂ ਲਾਈ, ਭਾਰਤ ਵਾਲਿਆਂ ਨੇ ਸਿੱਖਾਂ ਨੇ ਕੋਈ ਉਹਦੇ ਖਿਲਾਫ ਮੁਹਿੰਮ ਨਹੀਂ ਛੇੜੀ, ਪਰ ਫਿਰ ਵੀ ਉਹਨੇ ਫਰਾਕ ਦਿਲੀ ਵਿਖਾਈ ਹੈ ਕਿ ਜੋ ਕਾਮਾਗਾਟਾ ਮਾਰੂ ਕਾਂਡ ਦੇ ਵਿੱਚ ਘਟਿਆ ਉਹ ਗਲਤੀ ਸੀ। ਔਰ ਉਸ ਗਲਤੀ ਨੂੰ ਹਾਊਸ ਆਫ ਕਾਮਨਸ ਦੇ ਵਿੱਚ ਜਿਹੜਾ ਉਹ 18 ਮਈ ਨੂੰ ਮਾਫੀ ਦੇ ਤੌਰ ਤੇ ਉਹਨੂੰ, ਸੋ ਇਹ ਬਹੁਤ ਵੱਡੀ ਘਟਨਾ ਹੈ, ਇਤਿਹਾਸਕ ਘਟਨਾ ਕਹੀ ਜਾ ਸਕਦੀ ਹੈ ਕਿ ਕੈਨੇਡਾ ਜਿਹੜਾ ਉਹ ਆਪਣੇ ਕੀਤੇ ਤੇ ਪਛਤਾਏਗਾ। ਪਰ ਦੇਖੋ ਉਹ ਗਲਤੀ ਕਰਕੇ ਮੰਨ ਰਿਹਾ 1 ਸਦੀ ਤੋਂ ਬਾਅਦ। ਪਰ ਸਾਡੇ ਭਾਰਤ ਦੇ ਵਿੱਚ ਇੱਕ ਉਹ ਬੰਦਾ ਵੀ ਪ੍ਰਧਾਨ ਮੰਤਰੀ ਬਣ ਗਿਆ ਜਿਹਨੇ ਇੱਕ ਬਹੁਤ ਵੱਡੇ ਆਜ਼ਾਦੀ ਘੁਲਾਟੀਏ ਨੂੰ ਫਾਹੇ ਲਗਾਇਆ ਸੀ। ਦੂਜੇ ਨੰਬਰ ਤੇ
ਸਾਡੇ ਇੱਥੇ ਇੱਕ ਉਹ ਸਿਆਸਤ ਘਰਾਣਾ ਆ ਜਿਨ੍ਹਾਂ ਦੇ ਪੁਰਖਿਆਂ ਨੇ 1857 ਚ ਜਿਹੜੀ ਬਗਾਵਤ ਹੋਈ ਸੀ, ਉਸ ਬਗਾਵਤ ਦਾ ਅੰਗਰੇਜ਼ਾਂ ਨਾਲ ਰਲ ਕੇ ਗਲ ਘੁੱਟਿਆ। ਉਹ ਅੱਜ ਦੇਸ਼ ਦੇ ਉਹ ਮਾਫੀ ਕਦੋਂ ਮੰਗਣਗੇ ਆਪਣੇ ਪੁਰਖਿਆਂ ਦੇ ਕੀਤੇ ਦੀ, ਜਿਨ੍ਹਾਂ ਨੇ ਉਸ ਬਗਾਵਤ ਦਾ ਪੱਠਾ ਬਿਠਾ ਦਿੱਤਾ ਸੀਗਾ। ਗਵਾਲੀਅਰ ਦੇ ਵਿੱਚੋਂ ਆਉਂਦਾ ਉਹ ਸਿਆਸਤ ਘਰਾਣਾ, ਉਹ ਅੱਜ ਤੱਕ ਸਨਮਾਨਯੋਗ ਨੇ। ਜਿਨ੍ਹਾਂ ਨੇ ਸਭ ਤੋਂ ਵੱਡੀ ਗਦਾਰੀ ਕੀਤੀ ਹੈ ਮੁਲਕ ਦੇ ਨਾਲ, ਉਹ ਕੋਈ ਮਾਫੀ ਨਹੀਂ ਉਹਨਾਂ ਨੂੰ, ਔਰ ਉਹ ਸਿਆਸਤ ਦਾ ਹਿੱਸਾ ਨੇ। ਇਸੇ ਤਰ੍ਹਾਂ ਜਿਹਨੂੰ ਮਾਫੀ ਮੰਗਣੀ ਚਾਹੀਦੀ ਸੀ ਉਹ ਦੇਸ਼ ਦਾ ਪ੍ਰਧਾਨ ਮੰਤਰੀ ਬਣ ਕੇ ਭੋਗ ਵੀ ਗਿਆ, ਤੇ ਉਹਨਾਂ ਲੋਕਾਂ ਨੂੰ ਵੀ ਮਾਫੀ ਮੰਗਣੀ ਚਾਹੀਦੀ ਹੈ ਜਿਨ੍ਹਾਂ ਨੇ ਦਰਬਾਰ ਸਾਹਿਬ ਮਲੀਆ ਮੇਟ ਕੀਤਾ, ਆਪਰੇਸ਼ਨ ਵੁੱਡ-ਰੋਜ਼ ਚਲਾਇਆ। ਸੋ ਇਹਨਾਂ ਲੋਕਾਂ ਨੂੰ ਵੀ ਹੁਣ ਥੋੜੀ ਜਿਹੀ ਸ਼ਰਮ ਕਰਨੀ ਚਾਹੀਦੀ ਹੈ ਕਿ ਜਿਹੜੀਆਂ ਕੀਤੀਆਂ ਗਲਤੀਆਂ ਉਹ ਠੀਕ ਆ ਤੇ ਠੀਕ ਨਹੀਂ ਕੀਤੀਆਂ ਜਾ ਸਕਦੀਆਂ, ਉਹਨਾਂ ਦੀ ਭਿਆਨਕਤਾ ਦੀ ਪੂਰਤੀ ਨਹੀਂ ਕੀਤੀ ਜਾ ਸਕਦੀ, ਪਰ ਉਹਨਾਂ ਨੂੰ ਮੰਨ ਕੇ ਪਛਤਾ ਕੇ ਕੁਛ ਰਾਹਤ ਜ਼ਰੂਰ ਬਚਾਈ ਜਾ ਸਕਦੀ ਹੈ। ਸੋ ਇਹ ਜਿਹੜੇ ਮਾਫੀਆਂ ਮੰਗਣ ਵਾਲੇ ਆ, ਇਹ ਜਿਹੜੇ ਅੰਗਰੇਜ਼ਾਂ ਦੀ ਤੁਲਨਾ ਕਰੀਏ, ਇਹ ਮਾਫੀ ਸਿਆਸਤ ਦੇ ਵਿੱਚ ਤੇ ਬਹੁਤ ਜਲਦੀ ਮੰਗ ਲੈਂਦੇ ਜਦੋਂ ਨਫੇ ਨੁਕਸਾਨ ਹੁੰਦੇ ਆ, ਪਰ ਇਤਿਹਾਸ ਦੇ ਵਿੱਚ ਜੋ ਗਲਤੀਆਂ ਕੀਤੀਆਂ ਉਹਨਾਂ ਦੀ ਮਾਫੀ ਜੇ ਮੰਗਣ ਤੇ ਫਿਰ ਮੰਨੀਏ ਕਿ ਵਾਕਿਆ ਹੀ ਇਹ ਅੱਜ ਦੇ ਜਿਹੜੇ ਆ ਦੇਸ਼ ਪ੍ਰੇਮੀ ਆ। ਜੀ ਤਾਂ ਮਿੰਟੂ ਜੀ, ਇੱਕ ਇਸ ਟਾਈਮ ਖਬਰ ਬਹੁਤ ਚਰਚਾ ਦਾ ਵਿਸ਼ਾ ਵੀ ਬਣੀ ਹੋਈ ਆ, ਤੇ ਇੱਥੋਂ ਸ਼ਾਇਦ ਇਹ ਵੀ ਪਤਾ ਲੱਗ ਰਿਹਾ ਵੀ ਕੈਨੇਡਾ ਦੇ ਵਿੱਚ ਲਗਾਤਾਰ ਸ਼ਾਇਦ ਸਿੱਖਾਂ ਦੀ ਚੜ੍ਹਾਈ ਦੇਖਦੇ ਹੋਏ ਜਿਹੜੀਆਂ ਕੁਛ ਏਜੰਸੀਆਂ ਆ ਉਹ ਹੁਣ ਉਹਨਾਂ ਦਾ ਨਾਮ ਵੀ ਖਰਾਬ ਕਰਨ ਲੱਗੀਆਂ ਵੀ ISIS ਦੇ ਨਾਲ ਕਈ ਸਿੱਖ ਜਥੇਬੰਦੀਆਂ ਨੇ ਹੱਥ ਮਿਲਾ ਲਿਆ। ਫਜ਼ੂਲ, ਬਿਲਕੁਲ ਪਲਾਟ ਕੀਤੀ ਹੋਈ ਸਟੋਰੀ ਹੈ, ਪਲਾਟ ਕੀਤੀ ਹੋਈ ਹੈ, ਔਰ ਮੀਡੀਆ ਦੇ ਜਿਸ ਹਿੱਸੇ ਨੇ ਵੀ ਕੀਤੀ ਹੈ ਉਸ ਨੂੰ ਆਪਣੇ ਨਾਂ ਦੇ ਨਾਲੋਂ ਮੀਡੀਆ ਸ਼ਬਦ ਹੈ ਜਿਹੜਾ ਹਟਾ ਲੈਣਾ ਚਾਹੀਦਾ। ਤੁਸੀਂ ਵੇਖੋ, ਇਹਨਾਂ ਨੇ ਪਿਛਲੇ ਜੇ ਜਦੋਂ 26 ਜਨਵਰੀ ਲੰਘੀ ਉਦੋਂ ਇਹਨਾਂ ਨੇ ਇੱਕ ਸਟੋਰੀ ਬੜੀ ਪਲਾਟ ਕੀਤੀ ਸੀ ਕਿ ISIS ਨੇ ਜਵਾਕਾਂ ਦੇ ਰੂਪ ਚ ਭਾਰਤ ਦੇ ਅੰਦਰ ਅੱਤਵਾਦੀ ਬਣਾ ਕੇ ਭੇਜ ਦਿੱਤੇ, ਆਤਮਘਾਤੀ ਬਣਾ ਕੇ ਭੇਜ ਦਿੱਤੇ ਜੋ ਲਾਲ ਕਿਲੇ ਤੇ ਹਮਲਾ ਕਰ ਸਕਦੇ ਆ। ਕੁਛ ਨਹੀਂ ਨਿਕਲਿਆ। ਇਹੋ ਜਿਹੀਆਂ ਸਟੋਰੀਆਂ ਇਹਨਾਂ ਨੇ ਬਹੁਤ ਵਾਰੀ ਕੀਤੀਆਂ। ਇਹਨਾਂ ਨੇ ਤੇ ਬਰਗਾੜੀ ਦੇ ਵਿੱਚ ਜਦੋਂ ਜਸਵਿੰਦਰ ਸਿੰਘ, ਰੁਪਿੰਦਰ ਸਿੰਘ ਨਾਂ ਦੇ ਦੋ ਭਰਾ ਫੜੇ ਗਏ, ਇਹਨਾਂ ਨੇ ਝੱਟ ਤਾਰਾਂ ਸੀਗੀਆਂ ਉਹਨਾਂ ਦੀਆਂ ਜਿਹੜੀਆਂ ਉਹ ISI ਨਾਲ ਜੋੜ ਦਿੱਤੀਆਂ। ਜਿਹੜੇ ਇੱਕ ਵੀਰ ਸੀ, ਇੱਕ ਦੁਬਈ ਦਾ ਕਬੀਰ ਸੀ, ਉਹਨਾਂ ਨੂੰ ਇਹਨਾਂ ਨੇ ਦੇਸ਼ ਵਿਰੋਧੀ ਤਾਕਤਾਂ ਗਰਦਾਨ ਦਿੱਤਾ। ਬਾਅਦ ਦੇ ਵਿੱਚ ਕੀ ਹੋਇਆ? ਸੋ ਇਹ ਸਟੋਰੀਆਂ ਪਲਾਂਟ ਕਰਨ ਲੱਗੀਆਂ, ਬਿੰਦ ਨਹੀਂ ਲਾਉਂਦੇ, ਝੱਟ ਨਹੀਂ ਲਾਉਂਦੇ, ਕਰ ਦਿੰਦੇ। ਔਰ ਮੇਰੇ ਹਿਸਾਬ ਦੇ ਨਾਲ ਜਿਵੇਂ ਕੈਨੇਡਾ ਦੇ ਵਿੱਚੋਂ ਦੇਖੋ, ਕੈਨੇਡਾ ਦੇ ਵਿੱਚੋਂ ਖਬਰ ਆਈ ਕਿ ਜੋ ਸਿੱਖਾਂ ਦੇ ਨਾਲ ਜੁੜੀ ਜੋ ਮਾਣਮੱਤੀ ਸੀ, ਕੈਨੇਡਾ ਦੀ ਉਹ ਹੀ ਇਹ ਖਬਰ ਆ ਗਈ ਕਿ ਉੱਥੋਂ ਦੀਆਂ ਸਿੱਖ ਜਥੇਬੰਦੀਆਂ ਨੇ ISIS ਨਾਲ ਹੱਥ ਮਿਲਾ ਲਿਆ। ਇਹੋ ਜਿਹਾ ਗੱਪ ਇਹਨਾਂ ਨੇ ਉਦੋਂ ਵੀ ਮਾਰਿਆ ਸੀ ਕਿ ਜਦੋਂ ਉੱਥੇ ਨਰਿੰਦਰ ਮੋਦੀ ਗਿਆ ਸੀਗਾ ਜੀ, ਉੱਥੇ ਪਤਾ ਲਾਇਆ ਅਸੀਂ ਕਿ ਉੱਥੇ ਰਹਿੰਦੇ ਜਿਹੜੇ ਕੁਝ ਸਿੱਖ ਨੌਜਵਾਨ ਆ ਉਹ ਉੱਥੇ ਦੇਸ਼ ਸਾਡੇ ਇੱਥੋਂ ਭਾਰਤ ਵਿਰੋਧੀ ਗਤੀਵਿਧੀ ਨੂੰ ਅੰਜਾਮ ਦਿੰਦੇ ਆ, ਅਸੀਂ ਡੋਜ਼ਰ ਦੇ ਕੇ ਆਏ ਹਾਂ। ਜਦ ਕਿ UK ਦੀ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਜਵਾਬ ਦਿੱਤਾ ਕਿ ਸਾਨੂੰ ਇਹਨਾਂ ਨੇ ਡੋਜ਼ਰ ਕੋਈ ਦਿੱਤਾ ਹੀ ਨਹੀਂ, ਤੇ ਨਾ ਹੀ ਸਾਡੇ ਮੁਲਕ 'ਚ ਕੋਈ ਇਹੋ ਜਿਹੀ ਗਤੀਵਿਧੀ ਅੰਜਾਮ ਦਿੱਤੀ ਜਾਂਦੀ ਹੈ। ਤੁਸੀਂ ਇੱਕ ਚੀਜ਼ ਦੇਖੋ ਜੀ, ਜੇਕਰ ਭਾਰਤ ਵਰਗੀ ਨਿਕੰਮਾ ਮੀਡੀਆ ਜਿਹਦਾ ਪੂਰੇ ਵਿਸ਼ਵ ਦੇ ਵਿੱਚ 135ਵਾਂ ਨੰਬਰ ਆ ਆਜ਼ਾਦੀ ਦੇ ਮਾਮਲੇ 'ਚ, ਫਰੀडम ਆਫ ਪ੍ਰੈਸ ਹੈ ਜਿਹਨੂੰ ਕਹਿੰਦੇ, ਜੇ ਉਹ ਪਤਾ ਲਾ ਸਕਦਾ ਤੇ ਜਿਹੜਾ ਕੈਨੇਡਾ ਵਰਗਾ ਵਿਕਸਿਤ ਦੇਸ਼ ਆ ਜਿਹਦੀ ਫੋਰਸ, ਜਿਹਦੀ ਆਰਮੀ, ਜਿਹਦੀ ਇਨਵੈਸਟੀਗੇਸ਼ਨ ਜੋ ਜਾਂ ਖੁਫੀਆ ਜਿਹੜੀ ਆ ਉਹਨਾਂ ਦੀ ਫੌਜ, ਉਹ ਦੁਨੀਆ ਦੇ ਵਿਕਸਿਤ ਦੇਸ਼ਾਂ 'ਚ ਉਹ ਪਤਾ ਨਾ ਲਾ ਸਕੇਗੀ। ਜੇ ਇਹਨਾਂ ਨੂੰ ਪਤਾ ਲੱਗ ਸਕਦਾ ਤੇ ਉਹਨਾਂ ਨੂੰ ਵੀ ਪਤਾ ਲੱਗ ਸਕਦਾ ਕਿ ਸਾਡੇ ਮੁਲਕ 'ਚ ਕੀ ਹੋ ਰਿਹਾ। ਜੀ ਬਿਲਕੁਲ ਜੀ, ਇਹ ਬਸ ਹੋਰ ਕੁਛ ਨਹੀਂ, ਸੜਨ ਦੀ ਬੋ ਆ ਰਹੀ ਹੈ ਇਹਨਾਂ ਤੋਂ। ਅਗਲੀ ਜੇ ਆਪਾਂ ਗੱਲ ਕਰੀਏ, ਅਕਾਲੀਆਂ ਨੇ ਕੇਜਰੀਵਾਲ ਖਿਲਾਫ ਧਰਨੇ ਦਿੱਤੇ। ਇਹਨਾਂ ਨੇ ਆਪਣਾ ਗੁਬਾਰਾ ਅੱਜ ਕੱਢ ਲਿਆ ਜੀ। ਅੱਜ ਇੱਕ ਦਿਨ ਮਿਲਿਆ ਇਹਨਾਂ ਨੂੰ, ਕੱਲ ਨੂੰ ਇਹਨਾਂ ਨੇ ਵਿਸਾਖੀ ਤੇ ਜਾਣਾ, ਉਸ ਤੋਂ ਬਾਅਦ ਵਾਢੀਆਂ ਆ ਜਾਣੀਆਂ, ਝੋਨਾ ਲੱਗ ਜਾਣਾ, ਝੋਨਾ ਪੱਕਣਾ ਫਿਰ ਵਿਕਣਾ, ਉਸ ਤੋਂ ਬਾਅਦ ਵੋਟਾਂ ਦਾ ਜਿਹੜਾ ਉਹ ਦੰਗਲ ਸ਼ੁਰੂ ਹੋ ਜਾਣਾ। ਇਹ ਅੱਜ ਖੁੱਲ ਕੇ ਖੇਡੇ ਆ ਜਿਹੜੇ 2 ਦਿਨ ਹੈਗੇ ਸੀ ਵਾਢੀਆਂ ਤੋਂ ਪਹਿਲਾਂ। ਸੋ ਉੱਥੇ ਅੱਜ ਇਹਨਾਂ ਨੇ ਧਰਨੇ ਲਾਏ ਆ। ਨਟਵਰ ਦੇ ਨਾਲ ਤੁਲਨਾ ਕੀਤੀ ਹੈ ਅਰਵਿੰਦ ਕੇਜਰੀਵਾਲ ਦੀ ਕਿ ਇਹ ਕੇਜਰੀਵਾਲ ਨਹੀਂ ਨਟਵਰ ਲਾ ਲਿਆ, ਤੇ ਆਮ ਆਦਮੀ ਪਾਰਟੀ ਬਾਰੇ ਵੀ ਉਹਨਾਂ ਨੇ ਉਲ ਜਲੂਲ ਬੋਲਿਆ। ਖੈਰ ਉਹ ਉਹਨਾਂ ਦੀ ਜ਼ੁਬਾਨ ਆ, ਸਿਆਸੀ ਉਹ ਬੰਦੇ ਆ, ਜੋ ਮਰਜ਼ੀ ਕਹਿਣ, ਪਰ ਇਹ ਜਿਹੜੇ ਧਰਨੇ ਲਾਏ ਗਏ ਆ ਉਹ
ਤੁਹਾਨੂੰ ਪਤਾ ਨਿਰੋਲ ਸਿਆਸਤ ਆ, ਧਰਨੇ BSF ਦੇ ਖਿਲਾਫ ਵੀ ਲੱਗੇ ਤੇ ਉਹ ਵੀ ਦਿਨ ਸੀਗਾ ਜਿਸ ਦਿਨ ਬਿਕਰਮਜੀਤ ਸਿੰਘ ਮਜੀਠੀਆ ਈਡੀ ਦੇ ਕੋਲ ਪੇਸ਼ ਹੋਣ ਗਏ ਤੇ ਇਹਨਾਂ ਦਾ ਹੀ ਪੁਤਲਾ ਜਿਹੜਾ ਉਹ ਇਹਨਾਂ ਦੇ ਨਾਲ ਦੇ ਨੇ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਜਲੰਧਰ ਦੇ ਇੱਕ ਪਾਰਕ 'ਚ ਫੂਕਿਆ ਸੀ। ਇਹ ਸਿਆਸਤ ਹੁੰਦੀ ਹੈ, ਧਰਨਿਆਂ ਦੀ ਪੁਤਲੇ ਫੂਕੇ ਜਾਂਦੇ ਆ। ਪਰ ਚੰਗਾ ਇਹ ਸੀਗਾ ਕਿ ਜੇ ਇਹਨਾਂ ਨੂੰ ਪੰਜਾਬ ਦਾ ਹੇਜ ਜਾਗਿਆ ਸੀ ਤਾਂ ਇਹ ਪੁਤਲੇ ਜਿਹੜੇ ਕੇਜਰੀਵਾਲ ਦੇ ਨਾਲ 2 ਪੁਤਲੇ ਹੋਰ ਵੀ ਬਣਾਉਂਦੇ, SYL ਦੇ ਮੁੱਦੇ ਤੇ ਇੱਕ ਬਣਾਉਂਦੇ ਹਰਿਆਣਾ ਸਰਕਾਰ ਦਾ, ਇੱਕ ਬਣਾਉਂਦੇ ਰਾਜਸਥਾਨ ਸਰਕਾਰ ਦਾ। ਇਹਨਾਂ ਨੇ ਲੁੱਟ ਕੀਤੀ ਹੈ ਕਿਉਂਕਿ ਉੱਥੇ ਦੋਵੇਂ ਭਾਜਪਾ ਦੀਆਂ ਸਰਕਾਰਾਂ, ਉਹ ਇਹਨਾਂ ਤੋਂ ਨਹੀਂ ਸਰਿਆ। ਜੇ ਸ਼ਬੀਲ ਦੇ ਮਾਮਲੇ 'ਚ ਇਹਨਾਂ ਨੇ ਇਹ ਸਭ ਕੁਛ ਕੀਤਾ ਹੈ ਤੇ ਉਹ ਇਹਨਾਂ ਨੂੰ ਪੁਤਲੇ ਜਿਹੜੇ 2 ਉੱਥੇ ਹੋਰ ਬਣਾਉਣੇ ਚਾਹੀਦੇ ਸੀ ਕੇਜਰੀਵਾਲ ਦੇ ਨਾਲ, ਕਿਉਂਕਿ ਕਾਰਵਾਈ ਨੂੰ ਅੰਜਾਮ ਉੱਥੋਂ ਦੇ ਨਿਗਮ ਨੇ ਦਿੱਤਾ ਔਰ ਨਾਲ ਪੁਲਿਸ ਸੀ, ਤਾਂ ਦੋਵੇਂ ਜਿਹੜੇ ਆ ਉਹ ਇਹਨਾਂ ਦੇ ਭਾਈਵਾਲਾਂ ਦੇ ਅੰਦਰ ਆ, ਭਾਈਵਾਲਾਂ ਦੇ ਨਾਲ ਆ ਉਹ ਥੱਲੇ ਇਹਨਾਂ ਦੇ, ਤਾਂ ਉਹਨਾਂ ਦੇ ਵੀ ਪੁਤਲੇ ਬਣਾਏ ਜਾਂਦੇ। ਨਿਰੋਲ ਸਿਆਸਤ ਆ, ਨਿਰੋਲ ਸਾਰੀ ਡਰਾਮੇਬਾਜ਼ੀ ਹੈ। ਪਰ ਹੈਰਾਨਗੀ ਦੀ ਗੱਲ ਇਹ ਹੈ ਕਿ ਉਹਨਾਂ ਵੱਡਾ ਰਿਸਪੌਂਸ ਇਹਨਾਂ ਨੇ ਨਹੀਂ ਹਾਸਲ ਕੀਤਾ ਜਿੰਨਾ ਅੱਗੇ ਲੈ ਜਾਂਦੇ ਸੀ, ਕਿਉਂਕਿ ਹੁਣ ਜਿਹੜਾ ਆ ਉਹ ਪਹਿਲਾਂ ਹੀ ਪਤਾ ਲੱਗ ਗਿਆ ਜੀ ਕਿ ਇਹ ਸਾਰੀਆਂ ਕਾਰਵਾਈਆਂ ਜਿਹੜੀਆਂ ਉਹ ਆਪਣੇ ਆਪ ਨੂੰ ਉਭਾਰਨ ਤੇ ਦੂਜੇ ਨੂੰ ਨੁਕਰੇ ਲਾਉਣ ਲਈ ਆ। ਠੀਕ ਆ, ਇਹਨਾਂ ਨੇ ਆਪਦਾ ਕਰ ਲਿਆ ਕਾਰਨਾਮਾ, ਪਰ ਜੇ ਦੇਖੀਏ ਤਾਂ ਅੱਜ ਇਹਨਾਂ ਨੂੰ ਸਿੱਖੀ ਨਜ਼ਰ ਆਉਂਦੀ ਹੈ, ਪੰਜਾਬ ਨਜ਼ਰ ਆਉਂਦਾ, ਸ਼ਬੀਲ ਦਾ ਜਿਹੜਾ ਤੋੜਨਾ ਯਾਦ ਆਉਂਦਾ। ਤੁਸੀਂ ਵੇਖੋ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਕੰਧ ਤੋੜ ਕੇ ਲੰਘਾਇਆ ਗਿਆ ਮਾਨਸਾ ਦੇ ਇੱਕ ਗੁਰਦੁਆਰੇ 'ਚ, ਉਦੋਂ ਇਹਨਾਂ ਦੀ ਜਿਹੜੀ ਸਿੱਖੀ ਭਾਵਨਾ ਸੀ ਉਹ ਕਿਉਂ ਨਹੀਂ ਜਾਗੀ? ਜਿਸ ਦਿਨ ਪਿੰਗਲਵਾੜਾ ਦੇ ਸਟਾਲ ਨੂੰ ਉੱਥੇ ਜਲੀਲ ਕਰਕੇ ਜਿਹੜਾ ਸੇਵਾਦਾਰਾਂ ਨੂੰ ਚੁਕਾਇਆ ਗਿਆ ਔਰ ਬਾਅਦ ਦੇ ਵਿੱਚ ਉਹੀ ਥੁੱਕ ਕੇ ਚੱਟਿਆ ਗਿਆ, ਉਹੀ ਸਟਾਲ ਫਿਰ ਉੱਥੇ ਦੁਬਾਰਾ ਟਕਾਈ ਗਈ। ਉਸ ਦਿਨ ਇਹਨਾਂ ਅਕਾਲੀਆਂ 'ਚੋਂ ਇੱਕ ਵੀ ਸਿੱਖ ਨਹੀਂ ਸੀਗਾ ਜਿਹੜਾ ਉਸ ਚੀਜ਼ ਦਾ ਵਿਰੋਧ ਕਰਦਾ। ਅੱਜ ਇਹਨਾਂ ਨੂੰ ਸਿੱਖੀ ਵੀ ਯਾਦ ਆ ਗਈ, ਅੱਜ ਇਹਨਾਂ ਨੂੰ ਪੰਜਾਬ ਵੀ ਯਾਦ ਆ ਗਿਆ। ਜਦੋਂ ਭੋਲੇ ਨੇ ਨਾਂ ਲਿਆ ਸੀਗਾ ਇਹਨਾਂ ਦੇ ਮੰਤਰੀ ਦਾ, ਕੀ ਗੱਲ ਉਦਣ ਪੰਜਾਬ ਬਗਾਨਾ ਸੀ? ਉਦਣ ਵੀ ਕੱਢ ਲਿਆਉਂਦੇ ਪੁਤਲੇ। ਜੀ ਤੇ ਨਾਲੇ ਫਿਰ ਇਸ ਹਿਸਾਬ ਦੇ ਨਾਲ ਬਹਿਬਲ ਕਲਾਂ ਕਾਂਡ ਤੇ ਜੱਲਿਆਂਵਾਲਾ ਬਾਗ ਦੇ ਵਿੱਚ ਫਿਰ ਕੋਈ ਬਹੁਤਾ ਫਰਕ ਵੀ ਨਹੀਂ ਰਹਿ ਜਾਂਦਾ, ਉੱਥੇ ਵੀ ਸ਼ਾਂਤਮਈ ਪ੍ਰਦਰਸ਼ਨ ਹੀ ਹੋ ਰਿਹਾ ਸੀ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਪਰਮਿੰਦਰ ਢੀਂਡਸਾ ਦਾ ਫੇਸਬੁੱਕ ਖਾਤਾ ਹੈਕ, ਲੋਕਾਂ ਕੋਲੋਂ ਮੰਤਰੀ ਨੇ ਮੁਆਫੀ ਮੰਗੀ। ਪਹਿਲਾਂ ਫੇਸਬੁੱਕ ਸੀਗਾ ਜੀ, ਫਿਰ ਸਾਡੇ ਇੱਧਰ ਕਲੇਸ਼ ਬੁੱਕ ਬਣ ਗਿਆ, ਕਲੇਸ਼ ਬੁੱਕ ਤੋਂ ਹੁਣ ਫੇਕ ਬੁੱਕ ਬਣ ਗਿਆ। ਹੁਣ ਬਹੁਤ ਕੁਝ ਹੈ ਜਿਹੜਾ ਉਹ ਫੇਕ ਲੋਕ ਕਰ ਜਾਂਦੇ ਆ। ਔਰ ਪਰਮਿੰਦਰ ਸਿੰਘ ਢੀਂਡਸਾ ਦਾ ਜਿਹੜਾ ਪੇਜ ਸੀਗਾ ਜਿਹਦੇ ਤੇ 5500 ਦੇ ਕਰੀਬ ਉਹਨਾਂ ਦੇ ਫੋਲੋਅਰ ਹੈ, ਉਹ ਹੈਂਕ ਹੋ ਗਿਆ, ਕਿਸੇ ਹੈਂਕਰ ਨੇ ਹੈਂਕ ਕਰ ਲਿਆ ਤੇ ਉਹਦੇ ਤੇ ਕੁਝ ਇਹੋ ਜਿਹਾ ਪੋਸਟ ਕਰ ਦਿੱਤਾ ਗਿਆ ਜੋ ਸੱਭਿਅਕ ਭਾਸ਼ਾ ਦੇ ਵਿੱਚ ਨਹੀਂ ਸੀਗਾ, ਜਾਂ ਆਪਾਂ ਕਹਿ ਸਕਦੇ ਕਿ ਸਮਾਜਿਕ ਕਦਰਾਂ ਕੀਮਤਾਂ ਦੇ ਹਿਸਾਬ ਨਾਲ ਠੀਕ ਨਹੀਂ ਸੀ। ਇਹਨਾਂ ਨੂੰ ਝੱਟ ਪਤਾ ਲੱਗਿਆ, ਸ਼ਿਕਾਇਤ ਵੀ ਦਰਜ ਹੋਈ, ਫਿਰ ਇਹਨਾਂ ਨੇ ਮਾਫੀ ਵੀ ਮੰਗੀ ਕਿ ਭਾਈ ਮੇਰੇ ਜਿਹੜੇ ਪੇਜ ਤੋਂ ਇਹ ਸਮੱਗਰੀ ਅਪਲੋਡ ਹੋਈ ਹੈ ਉਹ ਇੱਕ ਹੈਂਕਰ ਦੁਆਰਾ ਕੀਤੀ ਗਈ ਹੈ, ਨਾ ਕਿ ਮੇਰੇ ਵੱਲੋਂ। ਮੈਂ ਉਹਦੇ ਲਈ ਖਿਮਾ ਦਾ ਯਾਚਕ ਹਾਂ। ਸ਼ਿਕਾਇਤ ਵੀ ਦਰਜ ਹੋ ਗਈ ਹੈ। ਪਰ ਇੱਕ ਗੱਲ ਹੈ ਕਿ ਇਹਨਾਂ ਨੂੰ ਪਤਾ ਲੱਗ ਗਿਆ ਕਿ ਇਸ ਤਰ੍ਹਾਂ ਹੋ ਜਾਂਦਾ ਹੈ, ਅੱਗੇ ਨਹੀਂ ਤੇ ਮੰਨਦੇ ਹੀ ਨਹੀਂ। ਇਹਨਾਂ ਨੇ ਜਦੋਂ ਪੋਸਟਰ ਦਾ ਰੌਲਾ ਪਿਆ, ਇਹਨਾਂ ਨੇ ਆਮ ਆਦਮੀ ਪਾਰਟੀ ਤੇ ਬੜੇ ਨਿਸ਼ਾਨੇ ਸਾਧੇ। ਹੁਣ ਇਹਨਾਂ ਨੂੰ ਪਤਾ ਲੱਗ ਗਿਆ ਹੋਏਗਾ ਜਾਂ ਲੱਗ ਜਾਵੇਗਾ ਕਿ ਜਦੋਂ ਪੱਤਿਆਂ ਦੇ ਨਾਲ ਵਾਹ ਪੈਂਦਾ ਉਹ ਇੱਥੋਂ ਤੱਕ ਵੀ ਪਹੁੰਚ ਜਾਂਦੇ ਆ ਕਿ ਤੁਹਾਡੀ ਪ੍ਰਾਪਰਟੀ ਜਿਹੜੀ ਹੈ ਸੋਸ਼ਲ ਮੀਡੀਆ ਤੇ ਉਹਦੇ ਤੇ ਕਬਜ਼ਾ ਕਰਕੇ ਆਪਣੀ ਮਨਮਰਜ਼ੀ ਦੀ ਫਸਲ ਬੀਜ ਕੇ ਵੱਢ ਲੈਂਦੇ ਆ। ਇੱਥੋਂ ਤੱਕ ਲੋਕ ਹੈ। ਤੇ ਫਿਰ ਉਹ ਪੋਸਟਰ ਹੈ ਜਿਹੜਾ, ਉੱਥੇ ਬੜੀ ਛੋਟੀ ਗੱਲ ਆ ਕਿ ਪੋਸਟਰ ਜਿਹੜਾ ਬਣਾ ਕੇ ਐਡਿਟ ਕਰਕੇ ਪਾਉਣਾ ਕਿਸੇ ਦੇ ਨਾਂ ਹੇਠ, ਉੱਥੇ ਬੜੀ ਜੀ ਮਾਮੂਲੀ ਜੀ ਗੱਲ ਆ। ਇਹਨਾਂ ਨੂੰ ਹੁਣ ਇੰਨਾ ਕੋਈ ਅਹਿਸਾਸ ਹੋ ਗਿਆ ਹੋਏਗਾ ਕਿ ਇਹ ਜਿਹੜੀਆਂ ਚੀਜ਼ਾਂ ਨੂੰ ਇਹ ਮੁੱਦਾ ਬਣਾਉਂਦੇ ਆ ਤੇ ਉਹ ਸ਼ਿਕਾਰ ਹੋਣ ਲੱਗਿਆ ਉਹਦਾ, ਇਹਨਾਂ ਨੂੰ ਵੀ ਟਾਈਮ ਨਹੀਂ ਲੱਗਦਾ ਬਹੁਤਾ। ਜੀ ਤੇ ਅਗਲੀ ਆਪਾਂ ਗੱਲ ਕਰੀਏ, ਵੱਡੇ ਸੰਕਟ ਵੱਲ ਵੱਧ ਰਿਹਾ ਪੰਜਾਬ, ਨਾਸਾ ਨੇ ਦਿੱਤੀ ਚੇਤਾਵਨੀ, ਇਹ ਵੀ ਪਾਣੀ ਦੇ ਨਾਲ ਹੀ ਸੰਬੰਧਿਤ ਹੈ ਗੱਲ। ਹਾਂਜੀ, ਇਹ ਨਾਸਾ ਨੇ ਵੀ ਚੇਤਾਵਨੀ ਦੇ ਦਿੱਤੀ, ਜਿਹੜੀ ਆਪਾਂ ਗੱਲ ਪਿੱਛੇ ਕਰਕੇ ਆਏ ਹਾਂ ਕਿ ਪੰਜਾਬ ਦੇ ਵਿੱਚ ਹਰੇਕ ਸਾਲ 1 ਫੁੱਟ, ਜੇ 3 ਸਾਲਾਂ ਦਾ ਲਾ ਲਈਏ ਤਾਂ 1 ਮੀਟਰ ਜਿਹੜਾ ਪਾਣੀ ਹੈ, ਧਰਤੀ ਹੇਠਲਾ ਪਾਣੀ, ਉਹ ਥੱਲੇ ਡਿੱਗ ਰਿਹਾ, ਜਿਹਦੇ ਨਾਲ ਜਿਹੜਾ ਉਹ ਹੁੰਦੀ ਹੈ ਗ੍ਰੈਵਿਟੀ, ਧਰਤੀ ਦੀ ਗੁਰੂਤਾਕਰਸ਼ਣ ਜਿਹਨੂੰ ਕਹਿ ਦਿੰਦੇ ਆ, ਉਹ ਘਟ ਰਹੀ ਹੈ, ਜੋ ਕਿ ਬਹੁਤ
ਚਿੰਤਾ ਦਾ ਵਿਸ਼ਾ। ਇਹ ਨਾਸਾ ਦੀ ਚੇਤਾਵਨੀ ਹੈ, ਪਰ ਸਾਡੇ ਪੰਜਾਬੀ ਨਾਸਾ ਨੂੰ ਵੀ ਕੁਝ ਨਹੀਂ ਜਾਣਦੇ। ਇਹਨਾਂ ਨੇ ਇਹ ਤਾਂ ਮੰਨ ਲਿਆ ਸੀਗਾ ਕਿ ਉੱਥੇ ਬਿਲਡਿੰਗ ਦੇ ਉੱਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਰਾਜਮਾਨ ਨੇ, ਪਰ ਇਹ ਨਹੀਂ ਮੰਨਣ ਡਏ। ਇਹ ਕਹਿੰਦੇ ਜੀ ਇਹ ਤੇ ਝੂਠ ਬੋਲਦੇ, ਪਾਣੀ ਤੇ ਸਾਡੇ ਕੋਲ ਵਾਧੂ ਹੈ। ਉਹ ਜੋ ਕਿਸੇ ਨੇ ਵਾਇਰਲ ਕੀਤਾ ਝੂਠ, ਉਹਨੂੰ ਸੱਚ ਜਾਣ ਲਿਆ, ਤੇ ਜਿਹੜੀ ਚੀਜ਼ ਸੱਚੀ ਹੈ ਉਹਨੂੰ ਸੱਚ ਕਰਕੇ ਨਹੀਂ ਜਾਣ ਰਹੇ। ਉਹ ਕਹਿੰਦੇ ਜੀ ਸਾਡੇ ਕੋਲ ਤਾਂ ਪਾਣੀ ਵਾਧੂ, ਹੋਰ ਸਟੇਟਾਂ 'ਚ ਕਾਲ ਪਿਆ, ਨਾਸਾ ਵਾਲਿਆਂ ਨੂੰ ਭੁਲੇਖਾ ਪੈ ਗਿਆ, ਉਹ ਕਿਸੇ ਹੋਰ ਫੋਟੋ ਆਈਆਂ ਹੋਣੀਆਂ। ਪਰ ਅਸਲ ਦੇ ਵਿੱਚ ਇਹ ਸਭ ਕੁਛ ਹੈ ਜਿਹੜਾ ਨਾਰਥ ਇੰਡੀਆ ਦੇ ਵਿੱਚ ਦਿਖਾਇਆ ਗਿਆ, ਵੱਖ-ਵੱਖ ਜ਼ੋਨਾਂ ਦੇ ਵਿੱਚ ਦਿਖਾਇਆ ਗਿਆ, ਜਿਹਦੇ ਵਿੱਚ ਪੰਜਾਬ ਹੈ ਜਿਹੜਾ ਉਹ ਸਭ ਤੋਂ ਡਾਰਕ ਜ਼ੋਨ ਦੇ ਵਿੱਚ ਹੈ। ਯਾਨੀ ਮਤਲਬ ਇਹ ਹੈ ਕਿ ਜਿਹੜਾ ਨਾਰਥ ਇੰਡੀਆ ਦੇ ਵਿੱਚ ਪਾਣੀ ਦਾ ਪੱਧਰ ਡਿੱਗ ਰਿਹਾ ਹੈ, ਉਹਦੇ ਵਿੱਚ ਸਭ ਤੋਂ ਉੱਤੇ ਟੌਪ ਤੇ ਆ ਜਿਹੜਾ ਉਹ ਪੰਜਾਬ ਹੈ। ਪਾਣੀ ਦਾ ਪੱਧਰ ਜਿਹੜਾ ਸਾਡੇ ਉੱਥੇ ਕਿਉਂ ਡਿੱਗ ਰਿਹਾ? ਇੱਕ ਤੇ ਝੋਨਾ, ਇੱਕ ਮੈਂ ਰਿਪੋਰਟ ਪੜ੍ਹਦਾ ਪਿਆ ਸੀ, ਉਹ ਦੱਸਦੇ ਸੀ ਕਿ ਇੱਕ ਚੌਲ ਦਾ ਦਾਣਾ ਤਿਆਰ ਕਰਨ ਲਈ 40 ਲੀਟਰ ਪਾਣੀ ਦੀ ਖਪਤ ਲੋੜ ਪੈਂਦੀ ਹੈ ਜੀ। ਇੱਕ ਦਾਣਾ ਚੌਲ ਦਾ ਪੈਦਾ ਕਰਨ ਲਈ 40 ਲੀਟਰ ਪਾਣੀ ਚਾਹੀਦਾ ਹੈ, ਤੇ ਤੁਸੀਂ ਆਪ ਹਿਸਾਬ ਲਾ ਲਓ ਕਿ ਅਸੀਂ ਪੈਦਾਵਾਰ ਕਿੰਨੀ ਕਰਦੇ ਹਾਂ। ਇਹ ਬਹੁਤ ਗੰਭੀਰ ਵਿਸ਼ਾ। ਮੈਂ ਜਿਵੇਂ ਅੱਗੇ ਕਹਿ ਕੇ ਆਇਆ ਕਿ ਉਤਲਾ ਪਾਣੀ ਅਸੀਂ ਲੁਟਾ ਬੈਠੇ, ਹੇਠਾਂ ਪਾਣੀ ਜਿਹੜਾ ਉਹ ਅਸੀਂ ਹੱਥੀਂ ਗਵਾ ਬੈਠੇ, ਦੋਵੇਂ ਪਾਸਿਓਂ ਅਸੀਂ ਕੰਗਾਲ ਹੋਈ ਜਾਂਦੇ ਹਾਂ। ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਉਹ ਲਾਹਨਤਾਂ ਪਾਉਣਗੀਆਂ ਕਿ ਤੁਸੀਂ ਤੇ ਬਹੁਤ ਦੌਲਤਮੰਦ ਸੀ, ਦੌਲਤਮੰਦ ਹੋ ਕੇ ਵੀ ਤੁਸੀਂ ਭਿਖਾਰੀ ਬਣ ਗਏ। ਤੁਸੀਂ ਆਪਣਾ ਸਰਮਾਇਆ, ਆਪਣੀ ਦੌਲਤ ਜਿਹੜੀ ਹੈ ਉਹ ਸਾਂਭ ਹੀ ਨਹੀਂ ਸਕੇ। ਮੈਂ ਇੱਕ ਵਿਦਵਾਨ ਨਾਲ ਗੱਲ ਕਰ ਰਿਹਾ ਸੀਗਾ, ਤੇ ਉਹਨੇ ਮੈਨੂੰ ਦੱਸਿਆ ਕਿ ਕੈਨੇਡਾ ਦੇ ਵਿੱਚ ਇੱਕ ਸਟੇਟ ਹੈ ਕਿਊਬਕ, ਉਹਨਾਂ ਕੋਲ ਬੜਾ ਪਾਣੀ ਹੈ। ਉਹ ਕਹਿੰਦੇ ਕਿ ਦੂਜੇ ਰਾਜਾਂ ਦੇ ਵਿੱਚ ਭਾਵੇਂ ਸੋਕਾ ਵੀ ਪੈ ਜੇ, ਉਹ ਕਹਿੰਦੇ ਕਿ ਅਸੀਂ ਤੇ ਬੂੰਦ ਨਹੀਂ ਦੇਣੀ, ਇਹ ਤਾਂ ਸਾਡਾ ਸਰਮਾਇਆ, ਅਸੀਂ ਨਹੀਂ ਦੇਣੇ। ਇਸੇ ਤਰ੍ਹਾਂ ਕਹਿੰਦੇ ਕਿ ਅਮਰੀਕਾ 'ਚ ਇੱਕ ਵਾਰੀ ਬਹੁਤ ਪਾਣੀ ਦੀ ਕਿੱਲਤ ਹੋਈ, ਤੇ ਅਮਰੀਕਾ ਵਾਲਿਆਂ ਨੇ ਆਪਣੇ ਗਵਾਂਢੀ ਨੂੰ ਆਵਾਜ਼ ਮਾਰੀ ਕੈਨੇਡਾ ਨੂੰ ਕਿ ਸਾਨੂੰ ਪਾਣੀ ਦਿਓ, ਤੇ ਉਹਨਾਂ ਨੇ ਨਾ ਕਰਦੀ ਸੀ ਕਿ ਜਿਹੜੀ ਚੀਜ਼ ਚਾਹੀਦੀ ਹੋਰ ਉਹ ਅਸੀਂ ਦੇਣ ਨੂੰ ਤਿਆਰ ਹੈ, ਜੋ ਮਰਜ਼ੀ ਲੈ ਜਾਓ, ਲੱਕੜ ਲੈ ਜਾਓ, ਸੋਨਾ ਲੈ ਜਾਓ, ਜੋ ਮਰਜ਼ੀ ਸਾਡੇ ਤੋਂ ਲੈ ਜਾਓ, ਪਰ ਪਾਣੀ ਨਹੀਂ ਦੇਣਾ। ਪਰ ਅਸੀਂ ਕੀ ਕਰ ਰਹੇ ਹਾਂ? ਅਸੀਂ ਸਾਡੇ ਨਕੰਮੇ ਲੀਡਰਾਂ ਨੇ ਤੇ ਆਪ ਉਹਨਾਂ ਨੂੰ ਆਵਾਜ਼ਾਂ ਮਾਰ ਕੇ ਕਿਹਾ ਕਿ ਲੰਗੋਵਾਲ ਵਰਗੇ ਨਕੰਮੇ ਲੀਡਰਾਂ ਨੇ ਕਿ ਆਓ ਜੀ ਅਸੀਂ ਇੰਨੇ ਚਿਰ 'ਚ ਜਿਹੜੀ SYL ਪੂਰੀ ਕਰਦੇ ਹਾਂ। ਸੋ ਇਹ ਹੁਣ ਗਲਤੀਆਂ ਦੁਹਰਾਉਣ ਦਾ ਜਾਂ ਉਹ ਲੀਕਾਂ ਕੁੱਟਣ ਦਾ ਵੇਲਾ ਨਹੀਂ ਹੈ ਕਿ ਜੋ ਲੀਡਰਾਂ ਨੇ ਕੀਤਾ ਅਸੀਂ ਉਹਨੂੰ ਕੁੱਟੀ ਜਾਈਏ, ਜਾਂ ਅਸੀਂ ਉਹਨਾਂ ਤੇ ਝੂਠੀ ਜਾਈਏ, ਜਾਂ ਉਹ ਗਲਤੀਆਂ ਅਸੀਂ ਚੁੱਪ ਰਹਿ ਕੇ ਦੁਹਰਾਈ ਜਾਈਏ, ਕਿਉਂਕਿ ਉਹ ਵੀ ਤਾਂ ਉਹ ਖਤਰਨਾਕ ਹੈ ਨਾ ਕਿ ਜੇ ਅਸੀਂ ਚੁੱਪ ਧਾਰ ਲਈਏ ਕਿ ਸਭ ਕੁਛ ਹੋ ਜਾਂਦਾ ਜੀ, ਠੀਕ ਹੈ ਸਭ। ਪਰ ਇਹ ਵੀ ਉਹਨਾਂ ਲੀਡਰਾਂ ਦੀ ਕੋਤਾਹੀ ਤੋਂ, ਗਲਤੀ ਤੋਂ ਘੱਟ ਨਹੀਂ ਜੀ। ਅਸੀਂ ਹੁਣ ਕੁਛ ਨਹੀਂ ਕਰ ਸਕਦੇ, ਤਾਂ ਘੱਟੋ ਘੱਟ ਸਾਨੂੰ ਪਾਣੀ ਬਚਾਉਣਾ ਸ਼ੁਰੂ ਕਰਨਾ ਪਵੇਗਾ। ਜੋ ਅਸੀਂ ਇੱਥੇ ਵੇਸਟੇਜ ਕਰਦੇ ਹਾਂ, ਸਾਡੇ ਪੰਜਾਬ ਦੇ ਵਿੱਚ ਤੇ ਟੂਟੀਆਂ ਇਹੋ ਜਿਹੀਆਂ ਜਿਹੜੀਆਂ 24 ਘੰਟੇ ਹੀ ਚੱਲਦੀਆਂ ਰਹਿੰਦੀਆਂ, ਜਿੱਥੇ ਗਲਾਸ ਦੀ ਲੋੜ ਹੁੰਦੀ ਉੱਥੇ ਬਾਲਟੀ ਭਰਦੇ ਆ ਪੰਜਾਬੀ। ਇਹਨਾਂ ਨੂੰ ਦੋਵੇਂ ਪਾਸਿਓਂ ਜਾਗਣਾ ਪਏਗਾ, ਜਿਵੇਂ ਮੈਂ ਪਿੱਛੇ ਕਹਿ ਕੇ ਆਇਆ ਕਿ ਪਾਣੀ ਦੀ ਵਰਤੋਂ ਜਿਹੜੀ ਉਹ ਵੀ ਘਟਾਉਣੀ ਪਵੇਗੀ, ਔਰ ਦੂਜਾ ਜਿਹੜਾ ਇਹ ਪੰਜਾਬ ਦੀ ਲੁੱਟ ਹੋ ਰਹੀ ਹੈ ਪਾਣੀ ਦੇ ਰੂਪ 'ਚ, ਇਹ ਵੀ ਬਚਾਉਣੀ ਪਵੇਗੀ। ਸਭ ਤੋਂ ਵੱਡਾ ਕੰਮ ਸੀਗਾ ਸਰਕਾਰਾਂ ਦਾ, ਮੇਰੇ ਖਿਆਲ ਨਾਲ ਕੇਂਦਰ ਜਾਣ ਕੇ ਕਰੇਗੀ ਨਹੀਂ, ਕਿਉਂਕਿ ਉਹਨੂੰ ਪਤਾ ਕਿ ਪਾਣੀ ਹੀ ਪੰਜਾਬ ਦੀ ਤਾਕਤ ਹੈ। ਜੇ ਪਾਣੀ ਖਤਮ ਹੋ ਜਾਵੇ, ਪਾਣੀ ਦੀ ਕਿੱਲਤ ਪੈਦਾ ਹੋ ਜਾਵੇ, ਤੇ ਪੰਜਾਬੀ ਸਿਰ ਚੁੱਕਣ ਜੋਗੇ ਰਹਿਣੇ ਹੀ ਨਹੀਂ। ਇਸ ਕਰਕੇ ਉਹ ਝੋਨੇ ਦੀ MSP ਦਿੰਦੇ ਆ। ਤਾਂ ਇਹ ਸਾਡੇ ਇੱਥੋਂ ਦੇ ਨਕੰਮੇ ਲੀਡਰਾਂ ਨੂੰ ਜਿਹੜੇ ਨਾ ਹਿੱਲ ਅੱਜ ਤੱਕ ਸਾਬਤ ਹੋਇਆ, ਇਹਨਾਂ ਨੂੰ ਚਾਹੀਦਾ ਕਿ ਭਾਈ ਝੋਨੇ ਦੀ ਥਾਂ ਤੇ ਜਿਵੇਂ ਘੱਟ ਪਾਣੀ ਨਾਲ ਤਿਆਰ ਹੁੰਦੀਆਂ ਫਸਲਾਂ, ਮਕਈ ਹੈ, ਨਰਮਾ ਹੈ, ਕਪਾਹ ਆ ਦੇਸੀ, ਜਾਂ ਹੋਰ ਫਸਲਾਂ ਨੇ ਜਿਵੇਂ ਤਿਲ ਨੇ, ਗਵਾਰਾ ਹੈ, ਉਹਨਾਂ ਦਾ MSP ਯਾਨੀ ਮਿਨੀਮਮ ਸਪੋਰਟ ਪ੍ਰਾਈਸ ਸਾਨੂੰ ਬੰਨ ਕੇ ਦਿਓ, ਤਾਂ ਕਿ ਸਾਡੇ ਕਿਸਾਨਾਂ ਕੋਲ ਬਦਲ ਹੋਵੇ। ਨਹੀਂ ਤਾਂ ਆਪਾਂ ਕਿਉਂਕਿ ਬਦਹਾਲੀ 'ਚ ਕਿਸਾਨ ਨੂੰ ਇਹ ਵੀ ਨਹੀਂ ਨਾ ਕਹਿ ਸਕਦੇ ਕਿ ਝੋਨਾ ਨਾ ਲਾਓ ਜੀ, ਤੁਸੀਂ ਵਾਹਣ ਆਪਦੇ ਕੁਛ ਹੋਰ ਬੀਜ ਲਓ, ਉਹ ਵੀ ਤੇ ਇਨਸਾਫ ਨਹੀਂ ਹੈ ਨਾ, ਤਰਕ ਸੰਗਤ ਨਹੀਂ ਹੈ ਗੱਲ। ਸੋ ਇਹ ਸਾਰੀਆਂ ਚੀਜ਼ਾਂ ਕਰਨੀਆਂ ਪੈਣ। ਜੀ ਜੀ ਬਿਲਕੁਲ। ਨਾਲੇ ਪਿਛਲੇ ਦਿਨੀ ਖਬਰ ਵੀ ਆਈ ਸੀ, ਜਿਹਨੇ ਜ਼ਿਲ੍ਹਿਆਂ ਨੇ ਝੋਨਾ ਨਹੀਂ ਲਾਇਆ ਉਹਨਾਂ ਦੀਆਂ ਸਬਸਿਡੀਆਂ ਵੀ ਫਿਰ ਇਹਨਾਂ ਨੇ ਬੰਦ ਕਰਤੀਆਂ ਸੀ। ਪਠਾਨਕੋਟ, ਮੋਹਾਲੀ ਤੇ ਰੋਪੜ ਸ਼ਹਿਰ ਦੇ 3 ਜ਼ਿਲ੍ਹੇ ਸਨ। ਜੀ ਜੀ ਤੇ ਬਿਲਕੁਲ ਜੀ, ਇਹਦੇ ਨਾਲ ਤਾਂ ਮੈਂ ਇਹ ਵੀ ਕਹਿਣਾ ਚਾਹੁੰਦਾ ਵੀ ਜਿਹੜੀ ਕੱਲ ਆਪਾਂ ਖਬਰ ਕਰ ਰਹੇ ਸੀ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਵਾਲੀ, ਇਹ ਹੋਰ ਵੀ ਬਹੁਤ ਇੱਦਾਂ ਦੇ ਸਟੇਟਾਂ ਦੇ ਸਿੱਖਿਆ ਬੋਰਡ ਆ ਜਿਨ੍ਹਾਂ ਦੇ ਵਿੱਚ ਨਕਲ ਚੱਲਦੀ ਆ, ਪਰ ਉਹਨਾਂ ਦੇ ਉੱਤੇ ਕੋਈ ਰੋਕ ਨਹੀਂ ਲਾਈ। ਕਿਤੇ ਨਾ ਕਿਤੇ ਪੰਜਾਬ ਦੇ ਨਾਲ ਧੱਕਾ ਜਿਹੜਾ ਆ ਕੁਛ ਜ਼ਿਆਦਾ ਹੀ ਇਹ ਕਰਦੇ ਆ। ਤੇ ਆਪਾਂ ਜੇ ਅਗਲੀ ਗੱਲ, ਹਾਂਜੀ ਜੀ ਜੀ, ਨਕਲ ਤਾਂ ਮੈਂ ਕਿਹਾ ਬਿਹਾਰ ਦਾ ਸਭ ਤੋਂ ਪਹਿਲਾ ਨੰਬਰ ਹੈ ਜੀ ਨਕਲ ਦੇ ਮਾਮਲੇ 'ਚ। ਪਰ ਰੌਲਾ ਇਹ ਹੈ ਕਿ ਇੱਥੋਂ ਦਾ ਜਿਹੜਾ ਆਪਣਾ
ਨੌਜਵਾਨ ਤਬਕਾ ਜ਼ਿਆਦਾ ਜਾਂਦਾ ਹੈ ਜੀ ਇੰਡੀਆ ਦੇ ਵਿੱਚ। ਪੂਰਬ ਦੇ ਵਿੱਚੋਂ ਘੱਟ, ਉਹ ਤੇ ਨਿਕਲਦੇ ਜਦੋਂ IAS ਨਿਕਲਦੇ ਆ, IPS ਨਿਕਲਦੇ ਉਹਨਾਂ ਦੇ। ਸਾਡੇ ਇੱਥੋਂ ਦੇ ਜਿਹੜੇ ਮੱਧ ਵਰਗ ਚੋਂ ਹੈ, ਨਿਮਨ ਮੱਧ ਵਰਗ ਚੋਂ ਜਿਹੜੇ ਪੜ੍ਹਦੇ ਸਰਕਾਰੀ ਸਕੂਲਾਂ 'ਚ, ਜਿਹੜਾ ਸਭ ਤੋਂ ਵੱਡਾ ਪੰਗਾ, ਕਿਉਂਕਿ ਜਿਹੜਾ ਹੁਣ ਦੇਖੋ ਰਾਈਸ ਬੰਦਾ ਜਿਹੜਾ ਵੱਡੇ ਸਕੂਲਾਂ 'ਚ ਪੜ੍ਹਾਉਂਦਾ, ਉਹਦੇ ਬੱਚੇ ਨੂੰ ਤੇ ਬਾਹਰ ਜਾਣ ਦੀ ਲੋੜ ਹੀ ਨਹੀਂ। ਉਹ ਤੇ ਕੱਲ ਨੂੰ ਸੁਖਬੀਰ ਸਿੰਘ ਬਾਦਲ ਦਾ ਵਾਰਸ ਬਣੇਗਾ ਜਾਂ ਕੈਪਟਨ ਅਮਰਿੰਦਰ ਸਿੰਘ ਦੀ ਵਿਰਾਸਤ ਸੰਭਾਲੇਗਾ। ਜਾਣਾ ਤੇ ਨਿਮਨ ਮੱਧ ਵਰਗ ਵਾਲਿਆਂ ਨੇ ਨਾ। ਜੀ ਜੀ, ਬਸ ਉਹਨਾਂ ਨੂੰ ਹੀ ਰੋਕਣ ਦੀਆਂ ਤਿਆਰੀਆਂ ਆ। ਤੇ ਤੋਤਾ ਸਿੰਘ ਦੇ ਬਿਆਨ ਦੀ ਚੁਫੇਰ ਰਹੇ ਹੋ ਆਲੋਚਨਾ? ਤੋਤਾ ਸਿੰਘ ਦੇ ਬਿਆਨ ਤੇ ਜਿੱਥੇ ਜਿਹੜੇ ਆਗੂ ਹੈ, ਕਿਸਾਨ ਆਗੂ, ਉਹ ਖਫਾ ਨੇ, ਉੱਥੇ ਇਹਨਾਂ ਦੇ ਕਈ ਅਕਾਲੀ ਆਗੂ ਵੀ ਆ ਜਿਹੜੇ, ਉਹ ਵੀ ਨਾਲ ਨਹੀਂ ਖੜ ਰਹੇ। ਇਹਨਾਂ ਦਾ NK ਸ਼ਰਮਾ ਜਿਹੜਾ, ਉਹ ਇੱਕ ਡਿਬੇਟ ਦੇ ਵਿੱਚ ਆਇਆ, ਜਦੋਂ ਸਵਾਲ ਚੱਲਿਆ ਤੇ ਉਹਨੇ ਕਿਹਾ ਜੀ ਉਹ ਕਿਸੇ ਹੋਰ ਪਰਪੇਖ ਦੇ ਵਿੱਚ ਗੱਲ ਕਹੀ ਹੋਏਗੀ, ਅਸਲ 'ਚ ਇਹ ਮਸਲਾ ਨਹੀਂ। ਜਾਨੀ ਉਹ ਵੀ ਇਹ ਸਿੱਧੇ ਰੂਪ ਦੇ ਵਿੱਚ ਇਹਦੇ ਬਿਆਨ ਦਾ ਸਮਰਥਨ ਨਹੀਂ ਕਰਕੇ ਗਿਆ ਟੈਲੀਵਿਜ਼ਨ ਡਿਬੇਟ ਦੇ ਵਿੱਚ, ਕਿ ਕੋਈ ਗੱਲ ਹੋਰ ਉਹਨੇ ਆਪਣੇ ਨਿੱਜੀ ਤੌਰ ਤੇ ਕਿਸੇ ਸੰਦਰਭ ਦੇ ਵਿੱਚ ਕਹੀ ਹੋਏਗੀ। ਇਹ ਵਜ੍ਹਾ ਨਹੀਂ ਹੈ ਬੈਂਕਾਂ ਵਾਲੀ। ਜਾਨੀ ਉਹਦੇ ਆਪਣੇ ਨਾਲ ਦੇ ਹੀ ਇਸ ਬਿਆਨ ਤੋਂ ਪਿੱਛੇ ਹਟ ਗਏ ਕਿ ਬੈਂਕ ਜਿਹੜੇ ਆ ਉਹ ਮੂਲ ਵਜ੍ਹਾ ਨਹੀਂ ਹੈ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ। ਇਹ ਤੇ ਤੋਤਾ ਸਿੰਘ ਕਹਿੰਦੇ ਕਿ ਮੈਂ ਕਿਸਾਨ ਹਾਂ, ਪਰ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਨੇ ਕਦੇ ਵੱਟਾਂ ਗਾਈਆਂ ਹੋਣੀਆਂ ਜਿਸ ਤਰੀਕੇ ਦੇ ਨਾਲ ਕਹਿਣ ਡਏ ਆ ਕਿ ਮੂਲ ਵਜ੍ਹਾ ਜਿਹੜੀ ਕਿਸਾਨ ਖੁਸ਼ੀਆਂ ਦੀ ਉਹ ਬੈਂਕ ਨੇ। ਦੇਖੋ, ਕਿਸਾਨਾਂ ਦੀ ਖੁਦਕੁਸ਼ੀਆਂ ਦੇ ਕਾਰਨ ਬਹੁਤ ਸਾਰੇ ਹੋ ਸਕਦੇ ਆ, ਪਰ ਜਿਹੜੀ ਸਭ ਤੋਂ ਵੱਡੀ ਨੌਬਤ ਇਹ ਹੈ ਕਿ ਉਹਦੀ ਲਾਗਤ ਤੇ ਉਹਦੀ ਜਿਹੜੀ ਆਮਦਨ ਹੈ, ਉਹਦਾ ਫਰਕ ਹੈ। ਜਿੰਨਾ ਚਿਰ ਇਹ ਨਹੀਂ ਮਿਟੇਗਾ, ਇਹ ਸਿਲਸਿਲਾ ਨਹੀਂ ਰੁਕੇਗਾ, ਕਿਉਂਕਿ ਸਮਾਜਿਕ ਲੋੜਾਂ ਜਿਹੜੀਆਂ ਜਾਂ ਉਹਦੀਆਂ ਪਰਿਵਾਰਕ ਲੋੜਾਂ, ਉਹ ਦਿਨੋਂ ਬ ਦਿਨ ਵੱਧਦੀਆਂ ਜਾਂਦੀਆਂ। ਮਹਿੰਗਾਈ ਹੈ ਜਿਹੜੀ, ਉਹਦਾ ਗ੍ਰਾਫ ਹੈ ਬੜੀ ਤੇਜ਼ੀ ਨਾਲ ਜਾ ਰਿਹਾ। ਜਿਹੜੀ ਉਹਦੀ ਇਨਕਮ ਹੈ ਉਹ ਦਿਨੋਂ ਦਿਨ ਘਟ ਰਹੀ ਹੈ, ਜ਼ਮੀਨਾਂ ਵੀ ਘਟ ਰਹੀਆਂ, ਆਮਦਨ ਵੀ ਘਟ ਰਹੀ ਹੈ। ਤਾਂ ਫਿਰ ਬੈਂਕ ਹੈ ਜਿਹੜੇ, ਮੈਂ ਕਹਿੰਦਾ ਜੇ ਬੈਂਕ ਨਾ ਹੁੰਦੇ ਤੇ ਇਹ ਜਿਹੜੇ ਸ਼ਾਹੂਕਾਰ ਆ, ਮੈਨੂੰ ਲੱਗਦਾ ਅੱਜ ਤੋਂ 10-15 ਸਾਲ ਪਹਿਲਾਂ ਹੀ ਕਿਸਾਨ ਦੀ ਹੋਂਦ ਸਾਰੀ ਖਤਮ ਕਰ ਦਿੰਦੇ, ਕਿਉਂਕਿ ਤੇ ਮਿੰਟ ਨਹੀਂ ਲਾਉਂਦੇ। 50 ਥਾਈਂ ਜਿਹੜੇ ਸ਼ਾਹੂਕਾਰ, ਉਹਨਾਂ ਨੇ ਕਿਸਾਨਾਂ ਤੋਂ ਧੋਖੇ ਨਾਲ ਜ਼ਮੀਨਾਂ ਲਿਖਵਾਈਆਂ ਹੀ ਨਹੀਂ, ਬਲਕਿ ਲਿਆ ਕੇ ਉਹਨਾਂ ਨੇ ਲੱਠ ਮਾਰ ਥਿਆਈਆਂ ਵੀ ਹੈ। ਜੇ ਬੈਂਕ ਨਾ ਹੁੰਦੇ, ਬੈਂਕ ਤੇ ਚਲੋ ਠੀਕ ਆ ਕਿ ਜਲਾਲਤ ਬੈਂਕ ਵੀ ਘੱਟ ਨਹੀਂ ਦਿੰਦੇ ਕਿਸਾਨ ਨੂੰ, ਪਰ ਬੈਂਕ ਆ ਉਹ ਇਹ ਜਦੋਂ ਸਰਕਾਰਾਂ ਕੋਈ ਐਲਾਨ ਕਰਦੀਆਂ ਨੇ ਜਾਂ ਰੋਕ ਲਾ ਦਿੰਦੀਆਂ ਕਿ ਆਹ ਗੁਰਾਈ ਨਹੀਂ ਹੋਣੀ, ਸਾਲ ਤੁਸੀਂ 6 ਮਹੀਨੇ ਇਹਨਾਂ ਨੂੰ ਦਿਓ, ਤੇ ਉਹ ਰੁਕ ਜਾਂਦੇ ਆ। ਯਾਨੀ ਉਹਨਾਂ ਨੂੰ ਨਿਯਮ ਪਾਲਣੇ ਪੈਂਦੇ ਸਰਕਾਰ ਦੇ, ਪਰ ਸ਼ਾਹੂਕਾਰ ਤੇ ਕਿਸੇ ਸੰਗਲੀ ਨਾਲ ਵੱਜੇ ਨਹੀਂ। ਉੱਥੇ ਆਜ਼ਾਦ ਉਹਨਾਂ ਨੇ ਲੁੱਟਿਆ ਆਜ਼ਾਦਾਨਾ ਤੌਰ ਤੇ ਕਿਸਾਨਾਂ ਨੂੰ। ਮੇਰੇ ਖਿਆਲ ਨਾਲ ਬੈਂਕ ਹੈ ਜਿਹੜੇ, ਉਹਨਾਂ ਨੇ ਰੋਲ ਦੂਸਰਾ ਵੀ ਨਿਭਾਇਆ, ਜੇ ਆਪਾਂ ਕਹੀਏ ਕਿ ਪੋਜ਼ਿਟਿਵ ਵੀ ਨਿਭਾਇਆ, ਇਹਨਾਂ ਨੂੰ ਸਪੋਰਟ ਕੀਤੀ ਹੈ ਕਿਸਾਨਾਂ ਨੂੰ। ਪਰ ਸਭ ਤੋਂ ਵੱਡੀ ਗੱਲ ਹੈ ਕਿ ਸਰਕਾਰ ਆਪਣੀਆਂ ਨਾਕਾਮੀਆਂ ਨਹੀਂ ਮੰਨਦੀ। ਹੁਣ ਦੇਖੋ, ਬਾਸਪਤੀ ਹੈ ਜਿਹੜੀ ਸਾਡੇ ਪੰਜਾਬ ਦੇ ਕਿਸਾਨ ਦੀ ਬਾਸਪਤੀ ਹੈ, ਉਹ ਕਿਉਂ ਲੁੱਟੀ ਜਾਂਦੀ ਹੈ? ਹਰਿਆਣੇ ਵਾਲੀ ਜਿਹੜੀ ਬਾਸਪਤੀ, ਉਹ ਚੁਟਕੀਆਂ 'ਚ ਵਿਕ ਜਾਂਦੀ ਹੈ। ਹਰਿਆਣੇ ਸਾਡੇ ਕਿਸਾਨ ਇੱਥੇ ਜਾ ਕੇ ਹਰਿਆਣੇ 'ਚ ਵੇਚਣ ਦੀ ਕੋਸ਼ਿਸ਼ ਕਰਦੇ, ਉਹ ਪੂਰੇ ਫਾਟਕ ਲਾ ਲੈਂਦੇ ਕਿ ਨਹੀਂ ਅਸੀਂ ਇੱਧਰ ਨਹੀਂ ਆਉਣ ਦੇਣੀ। ਉਹਦਾ ਕਾਰਨ ਇਹ ਹੈ ਕਿ ਸਾਡੇ ਇੱਥੋਂ ਦੀ ਬਾਸਪਤੀ ਦੀ ਜਿਹੜੀ ਇੱਥੋਂ ਦੀ ਮਿੱਟੀ ਹੈ, ਕਿਉਂਕਿ ਮਿੱਟੀ ਨਾਲ ਜੁੜਿਆ ਇੱਦਾਂ ਦੇ ਜੀਨ ਪੈਦਾ ਹੁੰਦੇ ਆ ਜੋ ਖੁਸ਼ਬੂ ਪੈਦਾ ਕਰਦੇ ਆ, ਉਹ ਸਾਡੀ ਮਿੱਟੀ 'ਚ ਹੈ ਨਹੀਂ, ਹਰਿਆਣੇ 'ਚ ਹੈ। ਹਰਿਆਣੇ ਦੀ ਬਾਸਪਤੀ ਦੀ ਖੁਸ਼ਬੂ ਹੈ ਜਿਹੜੀ ਬੜੀ ਆਲਾ ਮਿਆਰੀ ਹੈ। ਸਾਡੇ ਖੇਤੀ ਵਿਗਿਆਨੀ, ਸਾਡੇ ਸਰਕਾਰ ਨੇ ਅੱਜ ਤੱਕ ਉਹ ਕਾਰਨ ਨਹੀਂ ਲੱਭੇ ਕਿ ਸਾਡੀ ਜਿਹੜੀ ਇੱਥੋਂ ਦੀ ਬਾਸਪਤੀ ਹੈ ਉਹ ਵੀ ਉਸ ਮਿਆਰ ਤੇ ਆ ਜਾਵੇ ਕਿ ਲੋਕ ਜਿਹੜੇ ਉਹਨੂੰ ਟੁੱਟ ਕੇ ਪੈਣ। ਆਲੂ ਹੈ ਜਿਹੜਾ, ਆਲੂ ਸਾਡਾ ਕਿਉਂ ਰੁਲਦਾ? ਕਦੇ ਇਹਨਾਂ ਨੇ ਦੱਸਿਆ ਕਿ ਕਿਉਂਕਿ ਸਾਡਾ ਜਿਹੜਾ ਪੰਜਾਬ ਦਾ ਆਲੂ ਹੈ, ਉਹਦਾ ਛਿਲਕਾ ਜਿਹੜਾ ਬਹੁਤ ਪਤਲਾ ਹੈ, ਉਹ ਬਾਹਰ ਐਕਸਪੋਰਟ ਨਹੀਂ ਹੋ ਸਕਦਾ ਕਿਉਂਕਿ ਉਹਦੀ ਮੰਗ ਨਹੀਂ ਹੈ, ਉਹਦਾ ਛਿਲਕਾ ਬਹੁਤ ਪਤਲਾ। ਇਹਨਾਂ ਨੇ ਅੱਜ ਤੱਕ ਦੱਸੋ ਉਸ ਛਿਲਕੇ ਦੇ ਜਿਹੜੇ ਮਿਆਰ ਨੂੰ ਸੁਧਾਰਨ ਲਈ ਕੀ ਯਤਨ ਕੀਤੇ ਆ? ਸਰਕਾਰ ਤੇ ਠੀਕ ਹੈ, ਹਰੇਕ ਕੰਮ 'ਚ ਸਰਕਾਰ ਦੋਸ਼ੀ ਨਹੀਂ ਹੁੰਦੀ, ਪਰ ਆਹ ਕੰਮ ਤਾਂ ਜਿਹੜੇ ਕਰਨ ਵਾਲੇ ਸਰਕਾਰ ਦੇ ਹੈ ਨਾ। ਸਰਕਾਰ ਨੇ ਆਪਣੇ ਖੇਤੀ ਵਿਗਿਆਨੀ ਰੱਖੇ, ਖੇਤੀ ਮਾਹਰ ਰੱਖੇ, ਆਰਥਿਕ ਮਾਹਰ ਰੱਖੇ, ਜਿਨ੍ਹਾਂ ਨੂੰ ਜਨਤਾ ਦੀ ਜੇਬ 'ਚੋਂ ਬਹੁਤ ਵੱਡੀ ਤਨਖਾਹ ਦਿੱਤੀ ਜਾਂਦੀ ਹੈ। ਜੇ ਇਹ ਕੰਮ ਨਹੀਂ ਕੀਤੇ ਤੇ ਜਿਹੜਾ ਦੋਸ਼ ਦੇਣਾ ਆ ਉਹ ਬੈਂਕਾਂ ਨੂੰ ਦੇਣਾ, ਇਹ ਤੇ ਸਰਾਸਰ ਜਿਵੇਂ ਕਹਿ ਲਈਏ ਕਿ ਆਪਣੀ ਜ਼ਿੰਮੇਵਾਰੀ ਤੋਂ ਭੱਜਣਾ। ਜੀ। ਤੇ ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਵੀ ਵਿਸਾਖੀ ਕਾਨਫਰੰਸ ਲਈ ਅਕਾਲੀਆਂ ਦੀ ਹੋਵੇਗੀ ਖਾਸ ਘੇਰਾਬੰਦੀ। ਬਿਲਕੁਲ, ਪਰ ਘੇਰਾਬੰਦੀ ਇਹਨਾਂ ਦੀ ਪੁਲਿਸ ਵਾਲੇ ਨਹੀਂ ਕਰਨਗੇ, ਘੇਰਾਬੰਦੀ ਇਹਨਾਂ ਦੇ ਆਪਣਾ ਹਰਿਆਵਲ ਦਸਤਾ ਜਿਹੜਾ ਅਕਾਲੀ ਦਲ ਯੂਥ ਵਾਲਾ ਉਹ ਹੀ ਕਰੂਗੇ ਜੀ। ਉਹਨਾਂ ਨੇ ਖਾਸ ਤੌਰ ਤੇ ਹਦਾਇਤਾਂ ਪ੍ਰਾਪਤ ਕੀਤੀਆਂ ਹੈ ਕਿ ਜਿਹੜਾ ਵੀ ਆਗੂ ਪਿੰਡਾਂ ਦੇ ਵਿੱਚੋਂ ਬੱਸਾਂ ਭਰ ਕੇ ਲਿਆਏਗਾ, ਉਹ ਨਿਗਰਾਨੀ ਰੱਖੇਗਾ ਕਿ ਪੰਡਾਲ ਦੇ ਵਿੱਚ ਹੀ ਬੰਦੇ ਪਹਿਲਾਂ ਜਾਣ, ਜਦੋਂ ਤੱਕ ਆਖਰੀ ਬੁਲਾਰਾ ਆਪਣਾ ਭਾਸ਼ਣ ਖਤਮ ਨਹੀਂ ਕਰਦਾ ਉਹ ਉੱਠ ਕੇ ਇੱਧਰ ਉੱਧਰ ਨਾ ਜਾਣ। ਹੁਣ ਲੰਗਰ ਪਾਣੀ ਦੀ ਵਿਵਸਥਾ ਜਿਹੜੀ ਉਹ ਵਿੱਚ ਹੀ ਕਰ ਦੇਣੀ ਇਹਨਾਂ ਨੇ, ਚਾਹ ਪਾਣੀ ਦਾ ਵੀ ਉੱਥੇ ਹੀ ਹੋਏਗਾ,
ਯਾਨੀ ਕਹਿਣ ਦਾ ਮਤਲਬ ਇਹ ਹੈ ਕਿ ਕੋਈ ਬੰਦਾ ਜਾਵੇ ਇਹਨਾਂ ਦੇ ਨਾਲ, ਆਵੇ ਕਿਸੇ ਹੋਰ ਨਾਲ, ਇਹ ਚੀਜ਼ ਨਹੀਂ ਹੋਣੀ ਚਾਹੀਦੀ। ਜਿਵੇਂ ਮਾਘੀ ਤੇ ਇਹਨਾਂ ਨੂੰ ਬੜੀ ਖੁਸ਼ਕੀ ਚੱਲਣੀ ਪਈ ਸੀ, ਇਸ ਮਾਮਲੇ 'ਚ ਲੋਕ ਗਏ ਤੇ ਇਹਨਾਂ ਦੀਆਂ ਬੱਸਾਂ ਤੇ ਸਨ, ਪਰ ਉੱਥੇ ਉਹ ਭਗਵੰਤ ਮਾਨ ਹੋਰਾਂ ਨੂੰ ਸੁਣਨ ਚਲੇ ਗਏ ਸੀ। ਤਾਂ ਉਹ ਚੀਜ਼ ਤੋਂ ਬਚਣ ਲਈ ਇਹਨਾਂ ਨੇ ਖਾਸ ਹਦਾਇਤਾਂ ਜਾਰੀ ਕੀਤੀਆਂ ਕਿ ਜਿਹੜਾ ਬੰਦਾ ਆਪਣੇ ਪਿੰਡ ਚੋਂ ਬੱਸ ਲਿਆਉਂਦਾ, ਜਿਹੜਾ ਉਹਦਾ ਨਿਗਰਾਨ ਹੈ, ਉਹ ਪੂਰੀ ਨਿਗਰਾਨੀ ਰੱਖੇ ਕਿ ਬੱਸ ਚੋਂ ਨਿਕਲ ਕੇ ਬੰਦਾ ਇੱਧਰ ਉੱਧਰ ਨਾ ਜਾਵੇ, ਸਿੱਧਾ ਟਿਕਾਣੇ ਤੇ ਪਹੁੰਚੇ। ਮੇਰੇ ਖਿਆਲ ਦੇ ਨਾਲ ਇਸ ਵਾਰੀ ਤੇ ਇਹ ਹੋ ਗਿਆ। ਜੇ ਫਿਰ ਵੀ ਲੋਕ ਨਾ ਟਲੇ, ਇੱਧਰ ਉੱਧਰ ਹੋ ਗਏ, ਤੇ ਮੈਨੂੰ ਲੱਗਦਾ ਕਿ ਜਿਹੜੀ ਅਗਲੀ ਸਿਆਸੀ ਕਾਨਫਰੰਸ ਆਏਗੀ ਫਿਰ ਉਹ ਨਿੱਕੀਆਂ ਨਿੱਕੀਆਂ ਸੰਗਲੀਆਂ ਪਾ ਕੇ ਲਿਜਾਣੇ ਪੈਣਗੇ ਜੀ। ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਤੇ ਸੋ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਮਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।